Viewers, welcome back to News TV 84 break दोबारा से फिर तो 6 for Justice ਦੇ ਲੀਗਲ ਐਡਵਾਈਜ਼ਰ ਸਰਦਾਰ ਗੁਰਪਤਵੰਤ ਸਿੰਘ ਪੰਨੂ 6 for Justice ਦੇ ਕੋਆਰਡੀਨੇਟਰ ਸਰਦਾਰ ਅਵਤਾਰ ਸਿੰਘ ਪੰਨੂ ਅਤੇ ਖਾਲਿਸਤਾਨ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਨਾਲ ਆਪਣੇ ਸਵਾਲਾਂ ਸਿਲਸਿਲਾ ਜਾਰੀ ਰੱਖਦੇ ਹਾਂ। ਜੀ ਵੀਰ ਜੀ ਇਸ ਤੋਂ ਪਹਿਲਾਂ ਬ੍ਰੇਕ ਤੋਂ ਪਹਿਲਾਂ ਅਸੀਂ ਗੱਲ ਕਰ ਰਹੇ ਸੀ ਅਕਾਲੀਆਂ ਦਾ ਰੋਲ ਇਹਨਾਂ 30 ਸਾਲਾਂ ਦੇ ਵਿੱਚ, ਤੁਸੀਂ ਇਸ ਬਾਰੇ ਆਪਣੇ ਵਿਚਾਰ ਕੀ ਸਾਂਝੇ ਕਰਨਾ ਚਾਹੁੰਦੇ? ਉਹਦੇ ਵਿੱਚ ਮੈਂ ਜ਼ਰੂਰ ਐਡ ਕਰਨਾ ਚਾਹੁੰਦਾ ਸੀ, ਡਾਕਟਰ ਸਾਹਿਬ ਨੇ ਬੜਾ ਬਖੂਬੀ ਨਾਲ ਦੱਸਿਆ ਰੋਲ ਸਾਰਾ। ਜਿਹੜਾ ਸਿੱਖ ਦਾ ਦੁਸ਼ਮਣ ਹੈ ਨਾ ਜਿਹੜਾ ਇੰਡੀਆ ਦੇ ਵਿੱਚ, ਉਹ ਹੈ ਉਸ ਦੇਸ਼ ਦਾ ਸੰਵਿਧਾਨ, ਉਸ ਦੇਸ਼ ਦਾ ਸਿਸਟਮ, ਜਿਸ ਸਿਸਟਮ ਨੇ ਸਿੱਖਾਂ ਨੂੰ ਉੱਥੇ ਗੁਲਾਮੀ ਦੀ ਜੰਜੀਰਾਂ 'ਚ ਬੰਨਿਆ। ਹਾਂਜੀ, ਉਹ ਸਿਸਟਮ ਨੂੰ ਉਹਦੀਆਂ ਕੜੀਆਂ ਬਣੀਆਂ, ਚਾਹੇ ਉਹਦੀ ਕੜੀ ਦਾ ਅੱਜ ਹਿੱਸਾ ਬਾਦਲ ਹੈ, ਕੱਲ ਨੂੰ ਪਹਿਲਾਂ ਟੋੜਾ ਸੀ, ਫਿਰ ਦੂਜੇ ਆ ਸਕਦੇ ਆ, ਤੀਜੇ, ਇਹਨਾਂ ਕੋਲ ਪੂਰੀ ਲਾਈਨ ਹੈ। ਹਾਂਜੀ, ਆਪਾਂ ਨੂੰ ਜ਼ਰੂਰਤ ਹੈਗੀ ਹੈ ਇੱਕ ਮਕਸਦ ਦੀ, ਔਰ ਮਕਸਦ ਹੈ ਆਜ਼ਾਦੀ। ਹਾਂਜੀ, ਔਰ ਉਹ ਆਜ਼ਾਦੀ ਜਿਵੇਂ ਕਿ ਦੂਸਰੇ ਦੇਸ਼ ਸਾਊਥ ਸੁਦਾਨ ਹੁਣੇ ਸਾਹਮਣੇ ਆਪਣੇ ਬਣ ਕੇ ਹਟਿਆ ਜੀ। ਸਕਾਟਲੈਂਡ ਦੇ ਵਿੱਚ ਰੈਫਰੈਂਡਮ ਸ਼ਰੇਆਮ ਕਰਾਇਆ ਗਿਆ, ਜਿਹੜੀ ਕਿ ਆਪਾਂ ਆਲਰੇਡੀ ਸ਼ੁਰੂਆਤ ਗੱਲ ਦੀ ਕਰ ਚੁੱਕੇ ਹਾਂ ਜੂਨ ਦੇ ਵਿੱਚ, ਕਿ 2020 ਨੂੰ ਆਪਣਾ ਕੀ ਮਕਸਦ ਹੈ, ਕਿਵੇਂ ਆਪਾਂ ਲੋਕ ਰਾਏ ਜਿਹੜੀ ਲੋਕ ਸ਼ੁਮਾਰੀ ਹੈ, ਰਾਏ ਸ਼ੁਮਾਰੀ, ਉਹ ਕਿਵੇਂ ਲੋਕਾਂ ਤੱਕ ਆਪਾਂ ਪਹੁੰਚਣਾ ਜੀ। ਸੋ ਜਿੰਨੀ ਦੇਰ ਤੱਕ ਉਹ ਸਿਸਟਮ ਨੂੰ ਨਹੀਂ ਖਤਮ ਕੀਤਾ ਜਾਏਗਾ, ਇਨਸਾਨ ਜਿਹੜੇ ਹੈ ਅਕਾਲੀਆਂ ਵਰਗੇ ਉਹਨਾਂ ਦੇ ਕੋਲ ਬਹੁਤ ਜ਼ਿਆਦਾ। ਹਾਂਜੀ ਜੀ, ਬਿਲਕੁਲ। ਤੇ ਵੀਰ ਜੀ ਹੁਣ ਅਸੀਂ ਥੋੜਾ 6 for Justice ਬਾਰੇ ਵੀ ਗੱਲਬਾਤ ਕਰਨਾ ਚਾਹੁੰਦੇ ਹਾਂ, ਬਿਕੋਜ਼ ਟਾਈਮ ਟੂ ਟਾਈਮ ਸਾਨੂੰ ਬਹੁਤ ਸਾਰੇ ਨਵੇਂ ਦਰਸ਼ਕ ਜੁੜੇ ਨੇ। ਅਸੀਂ ਚਾਹਾਂਗੇ ਕਿ ਜਿਸ ਤਰ੍ਹਾਂ 6 for Justice ਨੂੰ ਹੋਣ ਦੇ ਵਿੱਚ ਆਏ 7 ਸਾਲ ਹੋ ਗਏ ਨੇ, ਐਂਡ ਇਹਨਾਂ 7 ਸਾਲਾਂ ਦੇ ਵਿੱਚ 6 for Justice ਦੀ ਪੂਰੀ ਡੀਟੇਲ ਦੇ ਵਿੱਚ ਕਾਰਗੁਜ਼ਾਰੀ ਬਾਰੇ ਸਾਰੇ ਦਰਸ਼ਕਾਂ ਨੂੰ ਦੱਸੋ। ਦੇਖੋ, 6 for Justice ਜਿਹੜੀ ਸੰਸਥਾ ਹੈ ਉਹ ਇੱਕ ਮਨੁੱਖੀ ਅਧਿਕਾਰ ਸੰਸਥਾ ਹੈ, ਜਿਹੜੀ ਕਿ ਯੂਨਾਈਟਿਡ ਨੇਸ਼ਨਸ ਦਾ ਹਿਊਮਨ ਰਾਈਟਸ ਦਾ ਚਾਰਟਰ ਹੈ ਮਨੁੱਖੀ ਅਧਿਕਾਰਾਂ ਦਾ, ਜੋ ਕਿ ਅੱਜ ਵੀ ਇਹ ਸਮਝਣਾ ਪਵੇਗਾ ਕਿ ਗੁਰੂ ਨਾਨਕ ਸਾਹਿਬ ਦੇ ਫਲਸਫੇ ਤੋਂ ਲਿਆ ਗਿਆ। ਯੂਨਾਈਟਿਡ ਨੇਸ਼ਨਸ ਦਾ ਜਿਹੜਾ ਆਧਾਰ ਹੈ, ਉਹਨਾਂ ਕੋਈ ਆਪਣੇ ਆਪ ਗੱਲਾਂ ਨਹੀਂ ਬਣਾਈਆਂ, ਉਹਨਾਂ ਨੇ ਯੂਨਾਈਟਿਡ ਨੇਸ਼ਨਸ ਦਾ ਜਿਹੜਾ ਆਧਾਰ ਬਣਾਇਆ ਗੁਰੂ ਨਾਨਕ ਨਾਮ ਸਾਹਿਬ ਦਾ ਜਿਹੜਾ ਹੈ ਫਲਸਫਾ ਉਹ ਹੈ। ਔਰ ਫਲਸਫਾ ਹੈ ਕਿ ਜਿੱਥੇ ਬੇਇਨਸਾਫੀ ਹੋ ਰਹੀ ਹੈ ਉਹਦੇ ਖਿਲਾਫ ਆਵਾਜ਼ ਚੁੱਕਾਂਗੇ ਅਸੀਂ ਇਹ ਚਾਰਟਰ ਬਣਾ ਕੇ। ਔਰ ਉਹਨਾਂ ਚੋਂ ਇੱਕ ਚਾਰਟਰ ਜਿਹੜਾ ਹੈਗਾ ਉਹ ਰਾਈਟ ਟੂ ਜਿਹੜਾ ਪੀਪਲਜ਼ ਸੈਲਫ ਡਿਟਰਮੀਨੇਸ਼ਨ ਹੈ, ਕਿ ਹਰ ਇਨਸਾਨ ਨੂੰ ਖੁਦ ਮੁਖਤਿਆਰੀ ਦਾ ਹੱਕ ਹੈ, ਸੋਵਰੈਨਿਟੀ ਦਾ ਹੱਕ ਹੈ। ਔਰ 6 for Justice ਦਾ ਜਿਹੜਾ ਸਿਧਾਂਤ ਹੈ ਉਹ ਰਾਈਟ ਟੂ ਸੈਲਫ ਡਿਟਰਮੀਨੇਸ਼ਨ ਤੇ ਬਣਿਆ ਜੀ। ਔਰ ਸਭ ਤੋਂ ਪਹਿਲਾਂ ਕੜੀ ਦਾ ਹਿੱਸਾ ਜਿਹੜਾ ਹੈ 1984 ਸਿੱਖ ਨਸਲਕੁਸ਼ੀ, ਜਿਸ ਨੂੰ ਲਗਾਤਾਰ ਸਿੱਖ ਵਿਰੋਧੀ ਦੰਗੇ ਕਿਹਾ ਜਾਂਦਾ ਸੀ, ਔਰ ਜਿਨ੍ਹਾਂ ਦੇ ਉੱਤੇ ਹਮਲੇ ਹੋਏ ਉਹ ਵੀ ਆਪਣੇ ਆਪ ਨੂੰ ਦੰਗਾ ਪੀੜਤ ਦੱਸਦੇ ਸੀ। ਇੱਕ ਕਲਾਕ ਜਿਹੜੀ ਹੈ, ਇੱਕ ਵਰਡ ਜਿਹੜਾ ਹੈ, ਉਹਨੂੰ ਰਿਵਰਸ ਕਰਨਾ, ਉਹਨੂੰ ਆਪਣੀ ਕੌਮ 'ਚ ਸਮਝਾਉਣਾ ਬਹੁਤ ਜ਼ਰੂਰੀ ਸੀ ਕਿ ਤੁਹਾਡੇ ਦੰਗੇ ਕੋਈ ਨਹੀਂ ਹੋਏ। 1984 ਦੇ ਵਿੱਚ ਤੁਹਾਨੂੰ ਸਿੱਖਾਂ ਨੂੰ ਸਿੱਖ ਸਮਝ ਕੇ ਮਾਰ ਮੁਕਾਇਆ ਗਿਆ। ਹਾਂਜੀ, ਔਰ ਇਹ ਕੋਈ ਭਾਣਾ ਏਦਾਂ ਨਹੀਂ ਵਰਤਿਆ, ਉੱਪਰੋਂ ਕਹਿਰ ਨਹੀਂ ਆਇਆ। ਉਸ ਦੇਸ਼ ਦੀ ਸਰਕਾਰ ਨੇ ਉੱਥੋਂ ਦੀਆਂ ਵੋਟਰਸ ਲਿਸਟ ਯੂਜ਼ ਕੀਤੀਆਂ, ਦੇਸ਼ ਦੀ ਸਰਕਾਰ ਨੇ ਆਪਣੀ ਆਰਮੀ ਯੂਜ਼ ਕੀਤੀ ਹੈ, ਉੱਥੋਂ ਦੇ ਕਮਾਂਡੋ ਯੂਜ਼ ਕੀਤੇ ਗਏ ਹੈ, ਉੱਥੋਂ ਦਾ ਪੂਰੀ ਐਡਮਿਨਿਸਟ੍ਰੇਸ਼ਨ ਯੂਜ਼ ਕੀਤੀ ਗਈ ਹੈ ਜੀ। ਕਿਉਂਕਿ 3 ਦਿਨਾਂ ਦੇ ਵਿੱਚ ਜੇ 30,000 ਤੋਂ ਵੱਧ ਕਤਲ ਕੀਤੇ ਜਾਣ ਤੇ ਇਹ ਕੋਈ ਆਮ ਇਨਸਾਨ ਦਾ ਕੰਮ ਨਹੀਂ ਹੁੰਦਾ, ਜਿੰਨੀ ਦੇ ਇੱਕ ਦੇਸ਼ ਦੀ ਸਰਕਾਰ ਉਹਦੇ ਵਿੱਚ ਆਪ ਇਨਵੋਲਵ ਹੋਵੇ ਜੀ। ਸੋ ਅਸੀਂ ਪਰਤ ਬਾਏ ਪਰਤ ਨਵੰਬਰ 1984 ਦੀ ਜਿਹੜੀ ਕਤਲੋਗਾਰਤ ਹੈ, ਫੈਡਰੇਸ਼ਨ ਕਰਨੈਲ ਸਿੰਘ ਪੀਰ ਮੁਹੰਮਦ ਤੇ ਉਹਨਾਂ ਦੇ ਸਾਥੀਆਂ ਨੂੰ ਇਸ ਗੱਲ ਦਾ ਬਹੁਤ ਵੱਡਾ ਮਾਣ ਹੈ ਸਾਨੂੰ ਉਹਨਾਂ ਦੇ ਉੱਤੇ ਕਿ ਉਹਨਾਂ ਨੇ 19 ਸਟੇਟਾਂ ਦਾ ਜਿਹੜਾ ਡਾਟਾ ਹੈ ਲਗਾਤਾਰ ਉਹਨਾਂ ਸਟੇਟਾਂ ਦੇ ਵਿੱਚ ਵਿਚਰ ਕੇ ਘੱਟੋ ਘੱਟ 5 ਤੋਂ 6 ਸਾਲ ਲਗਾ ਕੇ ਇਕੱਠਾ ਕੀਤਾ। ਔਰ ਜਦੋਂ ਡਾਟਾ ਇਕੱਠਾ ਕੀਤਾ ਤੇ ਉਹਦੇ ਵਿੱਚ 19 ਸਟੇਟਾਂ ਔਰ 130 ਸ਼ਹਿਰ ਤੋਂ ਵੱਧ ਸਿੱਖਾਂ ਦੀ ਜਿਹੜੀ ਆ ਉੱਥੇ ਕਤਲੋਗਾਰਤ ਹੋਈ ਜੀ। ਲੇਕਿਨ ਪਿਛਲੇ ਸਮੇਂ ਤੱਕ ਸਿਰਫ ਇਸ ਨੂੰ ਸਿੱਖ ਵਿਰੋਧੀ ਦੰਗੇ ਕਿਹਾ ਗਿਆ ਜੀ। ਔਰ ਜਦੋਂ ਸਾਰਾ ਜਿਹੜਾ ਹੈ ਡਾਕੂਮੈਂਟੇਸ਼ਨ ਅਕਾਲ ਤਖਤ ਸਾਹਿਬ ਦੇ ਸਾਹਮਣੇ ਲਿਆਂਦਾ ਗਿਆ ਤੇ ਜੁਲਾਈ 15 2010 ਨੂੰ ਵੀ ਆਪਣੇ ਅਕਾਲ ਤਖਤ ਸਾਹਿਬ ਤੋਂ ਨਵੰਬਰ 1984 ਨੂੰ ਸਿੱਖ ਨਸਲਕੁਸ਼ੀ ਜਿਹੜੀ ਹੈ ਆਦੇਸ਼ ਜਾਰੀ ਕੀਤਾ ਗਿਆ ਵੀ ਇਸ ਨੂੰ ਸਿੱਖ ਨਸਲਕੁਸ਼ੀ ਹੀ ਕਿਹਾ ਜਾਏ। ਹਾਂਜੀ, ਔਰ ਉਸ ਤੋਂ ਇਲਾਵਾ ਜਿਹੜੇ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਉਹ ਕਾਤਲ ਜਿਹੜੇ ਕਿ ਅਖਬਾਰਾਂ ਦੇ ਵਿੱਚ ਸੁਰਖੀਆਂ ਦੇ ਨਾਲ ਔਰ ਬੜੇ ਮਾਣ ਨਾਲ ਆਇਆ ਕਰਦੇ ਸੀ, ਅੱਜ ਦੁਨੀਆ ਭਰ ਦੀਆਂ ਸਰਕਾਰਾਂ ਨੂੰ ਔਰ ਉਹਨਾਂ ਨੂੰ ਇਸ ਗੱਲ ਦਾ ਪਤਾ ਲੱਗ ਚੁੱਕਾ ਹੈ ਕਿ ਸਿੱਖਾਂ ਦੀ ਕਤਲੋਗਾਰਤ ਨਸਲਕੁਸ਼ੀ ਦੇ ਵਿੱਚ ਕਿਹਦਾ ਹੱਥ ਹੈ। ਚਾਹੇ ਉਹ ਕਾਂਗਰਸ ਪਾਰਟੀ ਹੈ, ਚਾਹੇ ਉਹ ਬਚਨ ਹੈ ਜਿਨੇ ਖੂਨ ਕਾ ਬਦਲਾ ਖੂਨ ਦਾ ਨਾਰਾ ਲਗਾਇਆ ਸੀ ਔਰ ਇੱਕ ਆਪਣੇ ਆਪ ਨੂੰ ਦੇਵਤਾ ਸਮਝਦਾ, ਸਾਰੀ ਦੁਨੀਆ ਦੇ ਸਾਹਮਣੇ ਉਸ ਦਾ ਜਿਹੜਾ ਰਾਖਸ਼ਸ ਵਰਗਾ ਚਿਹਰਾ ਉਹ ਨੰਗਾ ਕਰ ਦਿੱਤਾ ਗਿਆ ਜੀ। ਸੋਨੀਆ ਗਾਂਧੀ ਹੋਵੇ,
ਜਾਂ ਪ੍ਰਧਾਨ ਮੰਤਰੀ ਮਨਮੋਹਨ ਜਿਸ ਦੇ ਸਿਰ ਦੇ ਉੱਤੇ ਦਸਤਾਰ ਤਾਂ ਗੁਰੂ ਦੀ ਜ਼ਰੂਰ ਹੈ, ਪਰ ਕਰਤੂਤ ਜਿਹੜੀ ਹੈ ਉਸ ਦੀ ਗੁਰੂ ਦਾ ਨਾਨਕ ਨਾਮ ਲੈਵਾ ਸਿੱਖ ਵਾਲੀ ਨਹੀਂ ਹੈ, ਕਿਉਂਕਿ ਇਹ ਉਹ ਸ਼ਖਸ ਹੈ ਜਿਸ ਨੇ ਪੰਜਾਬ ਦੇ ਵਿੱਚ ਕਾਊਂਟਰ ਇਨਸਰਜੈਂਸੀ ਆਪਰੇਸ਼ਨਸ, ਜਿਹਨੂੰ ਕਹਿੰਦੇ ਸਿੱਖਾਂ ਦੇ ਖਿਲਾਫ ਇੱਕ ਜਿਹੜੀ ਅੱਤਵਾਦ ਦੀ ਜੰਗ ਸਰਕਾਰ ਨੇ ਚਲਾਈ ਸੀ, ਉਹਦੇ ਚ 10.5 ਕਰੋੜ ਰੁਪਈਆ ਇਸਨੇ ਜਿਹੜਾ ਹੈ ਫਾਈਨੈਂਸ ਮਿਨਿਸਟਰ ਹੋਣ ਦੇ ਨਾਤੇ ਦਿੱਤਾ ਸੀ। ਸੋ ਹਜੇ ਜਿਹੜੀ ਸਾਡੀ ਕਾਰਵਾਈ ਹੈ ਉਹ ਲਗਾਤਾਰ ਕਾਨੂੰਨ ਦੇ ਦਾਇਰੇ ਵਿੱਚ ਰਹਿ ਕੇ ਚੱਲ ਰਹੀ ਹੈ ਔਰ ਚੱਲਦੀ ਰਹੇਗੀ। ਅਗਲਾ ਜਿਹੜਾ ਸਟੈਪ ਸਾਡਾ ਹੈ ਉਹ ਹੈ ਰਾਈਟ ਟੂ ਸੈਲਫ ਡਿਟਰਮੀਨੇਸ਼ਨ ਦਾ। ਜੀ ਤਾਂ ਅਵਤਾਰ ਜੀ, ਆਈ ਵੁਡ ਲਾਈਕ ਟੂ ਆਸਕ, ਜਿਸ ਤਰ੍ਹਾਂ ਇਹਨਾਂ ਨੇ ਨਾਮ ਲਿੱਤੇ ਆ, ਸੋਨੀਆ ਗਾਂਧੀ ਨਾਮ ਲਿੱਤਾ, ਜਗਦੀਸ਼ ਟਾਈਟਲਰ ਜਾਂ ਫਿਰ ਮਨਮੋਹਨ ਸਿੰਘ, ਕਾਫੀ ਹਲਕਿਆਂ ਵੱਲੋਂ ਇਹ ਕਿਹਾ ਜਾਂਦਾ ਹੈ ਕਿ ਇਹਨਾਂ ਨੂੰ ਕਿਹੜਾ ਸਜ਼ਾਵਾਂ ਹੁੰਦੀਆਂ ਨੇ, ਵਾਟਸ ਦਾ ਪੁਆਇੰਟ ਗਿਵਿੰਗ them summons ਦੇਣਾ ਕੀ ਪੁਆਇੰਟ ਹੈ, ਆਲਸੋ ਇਟਸ ਲਾਈਕ ਅ ਵੇਸਟ ਆਫ ਟਾਈਮ, ਵੇਸਟ ਆਫ ਰਿਸੋਰਸਿਸ, ਵਾਟ ਡੂ ਯੂ ਵਾਂਟ ਟੂ ਸੇ ਟੂ ਦੋਜ਼ ਪੀਪਲ? ਨਹੀਂ, ਇਹ ਵੇਸਟ ਆਫ ਟਾਈਮ ਨਹੀਂ ਹੈਗਾ। ਮਤਲਬ ਕਈ ਵੀਰ ਸਾਡੇ ਭੁੱਲੜ ਨੇ ਜਿਹੜੇ ਮਤਲਬ ਇਹੋ ਜਿਹੀਆਂ ਗੱਲਾਂ ਕਰਦੇ ਨੇ ਜੀ। ਇਹ ਮਤਲਬ ਸਿਵਲ ਜਿਹੜਾ ਕੇਸ ਨੇ ਇਹਨਾਂ ਦੇ ਪਾਏ ਜਾਂਦੇ ਨੇ। ਇਹ ਦੱਸਿਆ ਗਿਆ ਇੰਟਰਨੈਸ਼ਨਲ ਲੈਵਲ ਦੇ ਉੱਤੇ ਕਿ ਜਿਹੜਾ ਮਤਲਬ ਇਹਨਾਂ ਨੇ ਨਕਾਬ ਉੱਤੇ ਚਿਹਰੇ ਤੇ ਪਾਇਆ ਸੀਗਾ ਕਿ ਅਸੀਂ ਬੜੇ ਦੇਵਤੇ ਹਾਂ ਤੇ ਸਿੱਖ ਜਿਹੜਾ ਉਹ ਟੈਰਰਿਸਟ ਆ। ਉਹ ਜਿਹੜਾ ਨਾ ਟੈਰਰਿਸਟਾਂ ਦਾ ਸਿੱਖਾਂ ਦੇ ਉੱਤੇ ਲਾਇਆ ਗਿਆ ਸੀਗਾ ਵਰਲਡ ਲੈਵਲ ਦੇ ਉੱਤੇ, ਉਹ ਉਸ ਨੂੰ ਸਾਫ਼ ਕਰਨ ਵਾਸਤੇ ਇਹਨਾਂ ਬੰਦਿਆਂ ਦੇ ਚਿਹਰੇ ਜਿਹੜੇ ਆ ਉਹ ਸਾਹਮਣੇ ਦੁਨੀਆ ਦੇ ਲਿਆਉਣੇ ਪੈਣੇ ਸੀਗੇ, ਕਿਉਂਕਿ ਟੈਰਰਿਸਟ ਜਿਹੜੀ ਆ ਉਹ ਇੰਡੀਆ ਦੀ ਗਵਰਨਮੈਂਟ ਆ। ਸਿੱਖ ਇੱਕ ਗੁਰੂ ਦਾ ਨਾਮ ਲੈਂਦਾ, ਸਵੇਰੇ ਉੱਠ ਕੇ ਲੈਂਦਾ, ਸ਼ਾਮ ਨੂੰ ਲੈਂਦਾ, ਇਹ ਪੀਸਫੁਲ ਆ, ਨਾ ਇਹ ਕਿਸੇ ਦੀ ਦਬਾਇਆ ਜਾਂਦਾ ਤੇ ਨਾ ਕਿਸੇ ਦਾ ਰੋਹ ਵਿੱਚ ਚੱਲਦਾ। ਜੇ ਕੋਈ ਇੱਥੇ ਰੋਹ ਪਾਉਣਾ ਚਾਹਵੇ ਤੇ ਉਸ ਨੂੰ ਜਵਾਬ ਜ਼ਰੂਰ ਸਿੱਖ ਜਿਹੜਾ ਉਹ ਦਿੰਦਾ ਵਾ। ਇਸ ਕਰਕੇ ਮੈਂ ਸਮਝਦਾ ਵੀ ਜਿਹੜਾ ਕੁਐਸਚਨ ਸੀ ਨਾ, ਇਹਨੂੰ ਹੋਰ ਓਪਨ ਜਿਹੜਾ ਸਾਡੇ ਲੀਗਲ ਐਡਵਾਈਜ਼ਰ ਕਰਨਗੇ, ਕਿਉਂਕਿ ਇਹ ਰਿਲੇਟਡ ਬਹੁਤਾ ਇਹਨਾਂ ਦੇ ਨਾਲ ਆ। ਜੀ ਬਿਲਕੁਲ। ਦੇਖੋ ਹੁਣ ਜੇ ਆਪਾਂ ਜਿਹੜੇ ਇਹ ਮੈਂ ਦੇਖੋ ਆਪਣੇ ਆਪਣੇ ਵਿਚਾਰ ਸਭ ਦੇ, ਤਾਂ ਹੀ ਫਰੀडम ਆਫ ਸਪੀਚ ਐਂਡ ਐਕਸਪ੍ਰੈਸ਼ਨ ਹੈ, ਪਰ ਉਹਦੇ ਤੇ ਐਨਾਲਿਸਿਸ ਕਰਨਾ ਬਹੁਤ ਜ਼ਰੂਰੀ ਹੈ। 6 ਫਾਰ ਜਸਟਿਸ ਹੈ ਜਿਹੜੀ, ਜਾਂ ਜਦੋਂ ਸੰਤਾਂ ਨੇ ਇਹ ਕਹਿ ਕੇ ਸ਼ਹੀਦੀ ਦਿੱਤੀ ਕਿ ਵੀ ਜਿਹੜੀ ਸਰਕਾਰ ਦੀ ਗੋਲੀ ਅਕਾਲ ਤਖਤ ਸਾਹਿਬ ਵੱਲ ਆਏਗੀ, ਅਸੀਂ ਅਰਦਾਸ ਕੀਤੀ ਹੈ ਕਿ ਉਹ ਪਹਿਲਾਂ ਸਾਡੇ ਛਾਤੀ 'ਚ ਜਾਏਗੀ ਫਿਰ ਅੱਗੇ ਵੱਜੇਗੀ। ਉਹ ਆਪਣੀ ਅਰਦਾਸ ਦੇ ਉੱਤੇ ਪੂਰੇ ਨਿਕਲੇ। ਅਸੀਂ ਗੁਰੂ ਮਹਾਰਾਜ ਸਾਹਮਣੇ ਅਰਦਾਸ ਕੀਤੀ ਹੈ ਕਿ ਜਿਸ ਨੇ ਵੀ ਸਿੱਖ ਕੌਮ ਦਾ ਘਾਣ ਕੀਤਾ, ਚਾਹੇ ਉਹ ਆ ਜਾਏ ਨਾਰਥ ਅਮਰੀਕਾ 'ਚ, ਚਾਹੇ ਉਹ ਆਏਗਾ ਯੂਰਪ ਦੇ ਵਿੱਚ, ਚਾਹੇ ਆਏਗਾ ਆਸਟ੍ਰੇਲੀਅਨ ਕੰਟੀਨੈਂਟ ਦੇ ਵਿੱਚ, ਅਸੀਂ ਅੰਤਰਰਾਸ਼ਟਰੀ ਕਾਨੂੰਨਾਂ ਦੇ ਤਹਿਤ ਉਸ ਨੂੰ ਚੈਲੰਜ ਕਰਾਂਗੇ ਔਰ ਕਰਦੇ ਰਹਾਂਗੇ। ਉਹ ਨਤੀਜਾ ਉਸ ਦਾ ਇਹ ਨਿਕਲਿਆ ਕਿ ਅੱਜ ਬੀਜੇਪੀ ਦਾ ਮੋਦੀ ਇੱਥੇ ਆਇਆ ਸੀ, ਉਸ ਨੂੰ ਸਰ ਮੋਦੀ ਕਿਹਾ ਜਾਂਦਾ ਸੀ, ਲੇਕਿਨ ਇਸੇ ਦੇਸ਼ ਦੀ ਸਰਕਾਰ ਨੇ ਪਹਿਲਾਂ ਉਸ ਨੂੰ 9 ਸਾਲ ਆਉਣ ਤੋਂ ਮਨਾ ਕੀਤਾ ਸੀ। ਰੈੱਡ ਕਾਰਪਟ ਜਿਹੜੀ ਉਸ ਦੀ ਵੈਲਕਮ ਹੈ ਉਹ ਬਲੈਕ ਕਾਰਪਟ ਬਣ ਗਈ ਜਦੋਂ ਉਸ ਦੇ ਉੱਤੇ ਸਮਨ ਜਾਰੀ ਕੀਤੇ ਗਏ ਔਰ ਕੰਪਲੇਂਟ ਦੇ ਵਿੱਚ ਇਹ ਦਿਖਾਇਆ ਗਿਆ ਕਿ ਇਸ ਨੇ ਕਿੰਨੇ ਹਜ਼ਾਰ ਮੁਸਲਮਾਨ ਵੀਰਾਂ ਦੀ ਕਤਲੋਗਾਰਤ ਕਰਵਾਈ ਹੈ ਚੀਫ ਮਿਨਿਸਟਰ ਹੋਣ ਦੇ ਨਾਤੇ। ਉਸੇ ਤਰੀਕੇ ਨਾਲ ਜਦੋਂ ਪ੍ਰਕਾਸ਼ ਬਾਦਲ ਇੱਥੇ ਆਉਂਦਾ ਜਾਂ ਸੁਖਬੀਰ ਬਾਦਲ ਕੈਨੇਡਾ ਜਾਣ ਦੀ ਕੋਸ਼ਿਸ਼ ਕਰਦਾ, ਉਹਨਾਂ ਦੇ ਵਿੱਚ ਇੰਨੀ ਅੱਜ ਦੀ ਤਰੀਕ 'ਚ ਜ਼ਰੂਰਤ ਨਹੀਂ ਹੈ। ਇਹ ਨਤੀਜਾ ਇਸ ਗੱਲ ਦਾ ਕਿ ਇੱਕ ਜਿਹੜੇ ਕਿ ਮੁੱਠੀ ਭਰ ਜਿਹਨੂੰ ਇਹ ਦੱਸਦੇ ਆ, ਜਿੰਨਾ ਡਾਕਟਰ ਸਾਹਿਬ ਨੇ ਦੱਸਿਆ ਕਿ ਲੋਕ ਖਾਲਿਸਤਾਨ ਦਾ ਨਾਂ ਲੈਣ ਤੋਂ ਘਬਰਾਉਂਦੇ ਆ, ਦੂਜੇ ਇਸ ਗੱਲ ਤੋਂ ਘਬਰਾਉਂਦੇ ਜੀ ਨਾਰਾ ਲਾਵਾਂਗੇ ਤੇ ਜੀ ਸ਼ਾਇਦ ਤੁਹਾਡੇ ਵੀਜ਼ੇ ਬੰਦ ਹੋ ਜਾਣਗੇ, ਤੀਜੇ ਗੁਰੂ ਮਹਾਰਾਜ ਦੀ ਬਖਸ਼ਿਸ਼ ਵਰਗੇ ਸਾਡੇ ਵਰਗੇ ਸਿੰਘ ਇਕੱਠੇ ਕੀਤੇ ਹੋਏ ਗੁਰੂ ਨੇ ਕਿ ਮੁੱਠੀ ਭਰ ਹੋਣ ਦੇ ਬਾਵਜੂਦ ਗੁਰੂ ਨਾਨਕ ਨਾਮ ਲੈਵਾ ਸਿੱਖਾਂ, ਜਿਹੜੀ ਜਗ੍ਹਾ ਤੇ ਇਹ ਕਾਤਲ ਜਿਨ੍ਹਾਂ ਤੇ ਇਲਜ਼ਾਮ ਲੱਗਦੇ ਆਉਣਗੇ, ਚੈਲੰਜ ਕੀਤਾ ਔਰ ਚੈਲੰਜ ਕਰਦੇ ਰਹਾਂਗੇ। ਇਹ ਕੋਈ ਬਿਜ਼ਨਸ ਨਹੀਂ ਹੈ ਵੀ ਇਹਦੇ ਚੋਂ ਤੁਸੀਂ ਨਫਾ ਤੇ ਨੁਕਸਾਨ ਵੇਖਦੇ ਹੋ। ਆਪਾਂ ਉਸ ਕੌਮ ਦਾ ਕਰਜ਼ ਹੈ, ਉਹਨਾਂ ਸ਼ਹੀਦਾਂ ਦਾ ਕਰਜ਼ ਹੈ ਆਪਣੇ ਸਿਰ ਤੇ, ਜਿਨ੍ਹਾਂ ਨੇ ਕੌਮ ਦੀ ਆਜ਼ਾਦੀ ਦੇ ਲਈ 1.5 ਲੱਖ ਸਿੰਘ ਸਿੰਘਣੀਆਂ ਨੇ ਆਪਣੀ ਸ਼ਹਾਦਤਾਂ ਹੱਸ-ਹੱਸ ਕੇ ਦਿੱਤੀਆਂ। ਤੇ ਜੇ ਆਪਾਂ ਬਿਜ਼ਨਸ ਦੇ ਉੱਤੇ ਆਧਾਰ ਤੇ ਚੱਲ ਪਈਏ, ਫਾਇਦਾ ਤੇ ਨਫਾ ਤੇ ਨੁਕਸਾਨ, ਜਿੱਦਣ ਉਹ ਘਰੋਂ ਨਿਕਲੇ ਸੀ ਆਜ਼ਾਦੀ ਲਈ ਤੇ ਪਤਾ ਉਹਨਾਂ ਨੂੰ ਵੀ ਸੀ ਉਦੋਂ ਉਹਨਾਂ ਦੀ ਜਾਨ ਜਾਏਗੀ। ਆਪਣਾ ਤੇ ਸਮਾਂ ਲੱਗ ਰਿਹਾ ਔਰ ਸਮਾਂ ਵੀ ਅਸੀਂ ਜਿਹੜਾ ਹੈ ਪੂਰਾ ਕਾਨੂੰਨ ਦੇ ਦਾਇਰੇ ਵਿੱਚ ਰਹਿ ਕੇ ਲਾ ਰਹੇ ਹਾਂ। ਮੈਂ ਇਹ 'ਚ ਗੱਲ ਐਡ ਕਰਨੀ ਚਾਹਾਂਗਾ ਕਿ ਨਾਜ਼ੀਆਂ ਨੇ ਬਹੁਤ ਜ਼ੁਲਮ ਕੀਤੇ ਯਹੂਦੀਆਂ ਤੇ, ਜਿਪਸੀਆਂ ਤੇ, ਦੂਸਰਿਆਂ ਤੇ। ਜਿਹੜੀ ਜੂਇਸ਼ ਡਾਇਸਪੋਰਾ ਦੀ ਇੱਕ ਬੜੀ ਵੱਡੀ ਕੰਟਰੀਬਿਊਸ਼ਨ ਹੈ ਇਜ਼ਰਾਈਲ ਬਣਾਉਣ 'ਚ ਤਾਂ ਹੈ ਹੀ ਹੈ ਕਿ ਅੱਜ ਤੱਕ ਵੀ ਉਹਨਾਂ ਨੇ ਜਿਹੜੇ ਨਾਜ਼ੀ ਜ਼ਿੰਮੇਵਾਰ ਸੀ ਉੱਥੇ ਨਸਲਕੁਸ਼ੀ ਦੇ ਲਈ, ਉਹਨਾਂ ਨੂੰ ਉਹ ਅੱਜ ਵੀ ਚੇਜ਼ ਕਰਦੇ ਨੇ। ਪਿਛਲੇ ਦਿਨਾਂ 'ਚ ਇੱਕ 92 ਸਾਲ ਦਾ ਬੁੱਢਾ ਜਿਹੜਾ ਹੈ ਉਹ ਅਮਰੀਕਾ 'ਚੋਂ ਐਕਸਟ੍ਰਾਡਾਈਟ ਹੋ ਕੇ ਇਜ਼ਰਾਈਲ ਗਿਆ ਕਿ ਵੀ ਉੱਥੇ ਜਾ ਕੇ ਟ੍ਰਾਇਲ ਦਾ ਨੂੰ ਫੇਸ ਕਰ।
ਔਰ ਇੰਨਾ ਇੱਕ ਖੌਫ ਹੈ ਜਿਹੜੇ ਕੋਈ ਆ ਕੇ ਅਰਜਨਟੀਨਾ ਚ ਲੁਕੇ ਸੀ, ਕੋਈ ਦੂਜੇ ਸੀ, ਕਿ ਵੀ ਇਹਨਾਂ ਨੇ ਛੱਡਣਾ ਨਹੀਂ ਹੈ। ਹਾਂਜੀ ਸੋ ਮੈਂ ਸਮਝਦਾ ਹਾਂ ਵੀ 6 ਫॉर ਜਸਟਿਸ ਨੂੰ ਇਹ ਕ੍ਰੈਡਿਟ ਜਾਂਦਾ ਹੈ, ਨੋਬਡੀ ਕੈਨ ਡਿਨਾਈ ਔਰ ਸ਼ੁੱਡ ਡਿਨਾਈ ਦਿਸ ਕ੍ਰੈਡਿਟ, ਕਿ ਇਹਨਾਂ ਨੇ ਜਿਸ ਸਫਲਤਾ ਦੇ ਨਾਲ ਏਲੀਅਨ ਟਾਰਟਸ ਐਕਟ ਔਰ ਪ੍ਰੀਵੈਂਸ਼ਨ ਅਗੇਂਸਟ ਟਾਰਚਰ ਐਕਟ ਦਾ ਇਸਤੇਮਾਲ ਕਰਕੇ ਇੱਕ ਟੈਰਰ ਪੈਦਾ ਕੀਤਾ ਜ਼ਾਲਮਾਂ ਦੇ ਦਿਮਾਗ 'ਚ। ਇੱਕ ਪਾਸੇ ਉਹਨਾਂ ਦਾ ਟੈਰਰ ਸੀ ਇੱਥੇ ਬੈਠਿਆਂ ਦੇ ਦਿਮਾਗ 'ਚ ਵੀ ਕਿ ਜੀ ਅਸੀਂ ਐਕਸਟ੍ਰੈਡੀਸ਼ਨ ਟ੍ਰੀਟੀਆਂ ਥੱਲੇ ਲੈ ਜਾਾਂਗੇ ਤੁਹਾਡੇ ਬੰਦੇ, ਰਣਜੀਤ ਸਿੰਘ ਗਿੱਲ, ਸੁਖਵਿੰਦਰ ਸਿੰਘ ਸੰਧੂ ਨੂੰ ਲੈ ਗਏ, ਕੁਲਬੀਰ ਸਿੰਘ ਵੜਾਪਿੰਡ ਨੂੰ ਲੈ ਗਏ, ਹਰਪਾਲ ਸਿੰਘ ਚੀਮਾ ਨੂੰ ਲੈ ਗਏ। ਇੱਕ ਟੈਰਰ ਸੀ ਕਿ ਜੀ ਇੱਥੇ ਕੀ ਹੋਏਗਾ। ਪਰ ਹੁਣ ਉਹ ਰਿਵਰਸ ਹੋਇਆ ਹੈ ਟ੍ਰੈਂਡ, ਉਹ ਟੈਰਰ 'ਚ ਨੇ ਕਿ ਵੀ ਜਿਹੜੇ ਜਿਨ੍ਹਾਂ ਨੇ ਕੀਤਾ ਵੀ ਅਸੀਂ ਗਏ ਤੇ ਸਾਨੂੰ ਅਕਾਊਂਟੇਬਲ ਬਣਾਇਆ ਜਾਏਗਾ। ਇਹ ਦਿਸ ਇਜ਼ ਨਾਟ ਅ ਮੀਨ ਅਚੀਵਮੈਂਟ, ਇਹ ਕੋਈ ਛੋਟੀ ਅਚੀਵਮੈਂਟ ਨਹੀਂ ਹੈ, ਬਹੁਤ ਵੱਡੀ ਗੱਲ ਹੈ। ਔਰ ਮੈਂ ਸਮਝਦਾ ਹਾਂ ਕਿ ਜਿਹੜੇ ਟਾਈਮ ਰਿਸੋਰਸ ਇਦਾਂ ਦੀਆਂ ਗੱਲਾਂ ਕਰਨ ਵਾਲੇ ਨੇ ਉਹਨਾਂ ਨੂੰ ਪੁੱਛੋ ਤੁਸੀਂ ਕੀ ਕੀਤਾ ਜੀ। ਜਿਹੜੇ ਵੀ ਲੋਕ ਕਰਨ ਵਾਲੇ ਨੇ ਪਹਿਲਾਂ ਆਪਣੀ ਕਾਰਗੁਜ਼ਾਰੀ ਦੱਸੋ ਵੀ ਤੁਹਾਡੀ ਕੀ ਕਾਰਗੁਜ਼ਾਰੀ। ਤੁਸੀਂ ਬਹੁਤ ਵਧੀਆ ਤਰੀਕੇ ਨਾਲ ਦੱਸਿਆ। ਉਹਦੇ 'ਚ ਇਹ ਵੀ ਦੱਸਣਾ ਜ਼ਰੂਰੀ ਹੈ ਕਿ ਜੇ ਇਹਨਾਂ ਚੀਜ਼ਾਂ ਦਾ ਫਰਕ ਨਹੀਂ ਪੈਂਦਾ ਕਿਸੇ ਦੇ ਮੁਤਾਬਕ, ਸੋਨੀਆ ਗਾਂਧੀ, ਕਮਲਨਾਥ, ਕਾਂਗਰਸ, ਬਾਦਲ, ਤੇ ਤੁਸੀਂ ਉਹਨਾਂ ਦੀ ਇੰਡੀਆ ਦੀ ਐਕਸਚੈਕਰ ਜਿਹੜੀ ਬੁੱਕ ਹੈ ਉਹਨਾਂ ਨੂੰ ਦੱਸੋ ਵੀ ਤੁਸੀਂ ਕਿੰਨੇ ਮਿਲੀਅਨ ਡਾਲਰ ਖਰਚ ਚੁੱਕੇ ਹੋ, ਅਸੀਂ ਤੁਹਾਨੂੰ ਦੱਸ ਸਕਦੇ ਹਾਂ ਡਿਫੈਂਡ ਕਰਨ ਨੂੰ। ਜੇ ਇਹਨਾਂ ਕੇਸਾਂ ਦਾ ਪ੍ਰਭਾਵ ਨਹੀਂ ਪੈਂਦਾ ਤੇ ਫਿਰ ਉਹ ਇਹਨਾਂ ਕੇਸਾਂ ਨੂੰ ਡਿਫੈਂਡ ਕਰਨ ਕਿਉਂ ਆ ਰਹੇ ਆ? ਕਿਉਂ ਉਹ ਇਸ ਦੇਸ਼ ਦੀ ਸਰਕਾਰ ਨੂੰ ਜਾਂ ਕੈਨੇਡਾ ਦੀ ਸਰਕਾਰ ਨੂੰ ਸਾਡੀਆਂ ਜਿਹੜੀਆਂ ਗਤੀਵਿਧੀਆਂ ਹੈ, ਐਕਟੀਵਿਟੀਜ਼ ਨੂੰ ਬੰਦ ਕਰਨ ਦੀ ਕੋਸ਼ਿਸ਼ ਕਰਦੇ ਆ ਜਾਂ ਆਪਣੇ ਆਪ ਨੂੰ ਡਿਫੈਂਡ ਕਰਦੇ ਆ ਜੇ ਇਹਨਾਂ ਚੀਜ਼ਾਂ ਦਾ ਫਰਕ ਨਹੀਂ ਪੈਂਦਾ? ਜਿਹੜੀ ਕੌਮ 'ਚ ਆਪਾਂ ਵਿਚਰਦੇ ਆ, ਆਪਾਂ ਖੁੱਲ ਕੇ ਗੱਲ ਕਰਨਾ ਚਾਹੁੰਦੇ ਆ, ਅਸੀਂ ਉਹਨਾਂ ਦੇ ਵਿਚਾਰ ਜ਼ਰੂਰ ਸੁਣਨਾ ਚਾਹੁੰਦੇ ਜਿਹਨੇ ਕਹਿੰਦੇ ਕੀ ਫਰਕ ਪੈਂਦਾ। ਇਹ ਗੱਲ ਆਪਾਂ ਨੂੰ ਸਮਝ ਲੈਣੀ ਚਾਹੀਦੀ ਹੈ। ਫਰਕ ਤੇ ਉਦੋਂ ਹੀ ਪੈ ਗਿਆ ਜਿੱਦਣ ਆਪਾਂ ਨੂੰ ਉਹਨਾਂ ਨੇ ਇਹ ਸਵਾਲ ਪੁੱਛਿਆ, ਕਿਉਂਕਿ ਉਹਨਾਂ ਨੂੰ ਇਹ ਸਮਝ ਆ ਚੁੱਕੀ ਹੈ ਵੀ ਇਹ ਜਿਹੜੀ ਹੈ ਕੌਮ ਆਜ਼ਾਦੀ ਵੱਲ ਵਧ ਰਹੀ ਹੈ ਔਰ ਆਜ਼ਾਦੀ ਦੇ ਰਸਤੇ ਤੇ ਇਹ ਤੁਰ ਚੁੱਕੀ ਹੈ। ਜੀ ਬਿਲਕੁਲ। ਤੇ ਵੀਰ ਜੀ ਤੁਸੀਂ ਗੱਲ ਕੀਤੀ ਆ ਕਾਂਗਰਸ ਦੀ, ਤੁਸੀਂ ਕਾਂਗਰਸ ਦੇ ਉੱਪਰ ਵੀ ਕੇਸ ਦਾਇਰ ਕੀਤਾ, ਤੁਸੀਂ ਉਸ ਕੇਸ ਦੀ ਕੀ ਅਪਡੇਟ? ਬਿਕੋਜ਼ ਸੋਨੀਆ ਗਾਂਧੀ ਦਾ ਕੇਸ, ਮਨਮੋਹਨ ਸਿੰਘ ਦਾ ਕੇਸ ਜਾਂ ਅਮਿਤਾਭ ਬੱਚਨ ਦੇ ਕੇਸ ਦੇ ਉੱਪਰ ਤਾਂ ਅਸੀਂ ਤੁਹਾਡੇ ਵਿਚਾਰ ਜਾਣਦੇ ਨੇ, ਪਰ ਵੀ ਨੈਵਰ ਟਾਕ ਟੂ ਯੂ ਅਬਾਊਟ ਦ ਕਾਂਗਰਸ ਕੇਸ। ਜੀ ਕਾਂਗਰਸ ਦਾ ਕੇਸ ਜਿਹੜਾ ਹੈ ਉਹ ਅੱਜ ਹੀ ਜਿਹੜਾ ਖਬਰਾਂ ਤੁਸੀਂ ਸ਼ਾਇਦ ਦੇਖੀਆਂ ਹੋਣਗੀਆਂ ਕਿ ਸਰਕਟ ਕੋਰਟ ਹੈ ਜਿਹੜਾ ਉਹਨੇ ਉਹ ਕੇਸ ਦੁਬਾਰਾ ਖੋਲਿਆ ਜੀ ਔਰ ਦਸੰਬਰ 2 ਤਰੀਕ ਉਹਨਾਂ ਨੇ ਅਪੀਲ ਦੀ ਜਿਹੜੀ ਅਸੀਂ ਲਗਾਈ ਸੀ ਦਿੱਤੀ ਹੈ। ਉਹਦੇ ਤੇ ਆਰਗੂਮੈਂਟਸ ਹੋਣਗੇ ਵੀ ਕੇਸ ਬੰਦ ਕਿਉਂ ਕੀਤਾ ਗਿਆ ਸੀ ਜੀ। ਕੇਸ ਬੰਦ ਉਹਨਾਂ ਨੇ ਪਹਿਲਾਂ ਇਸ ਕਰਕੇ ਕੀਤਾ ਸੀ ਕਿ ਸੰਮਨ ਜਿਹੜੇ ਅਸੀਂ ਜਾਰੀ ਕੀਤੇ ਸੀ ਕੋਰਟ ਵੱਲੋਂ ਉਹ ਉਹਨਾਂ ਨੂੰ ਮਿਲ ਗਏ ਸੀ, ਲੇਕਿਨ ਉਹ ਕਹਿ ਰਹੇ ਸੀ ਕਿ ਜਿਹੜਾ 30 ਸਾਲ ਦਾ ਸਮਾਂ ਹੈ ਤੁਸੀਂ ਇੰਨੇ ਸਾਲਾਂ ਬਾਅਦ ਯੂਨਾਈਟਿਡ ਸਟੇਟਸ ਦੀ ਕੋਰਟ ਦੇ ਵਿੱਚ ਕਿਉਂ ਆਏ ਹੋ? ਕਿਉਂਕਿ ਜਦੋਂ ਇਹ ਜੁਰਮ ਹੋਇਆ ਹੋਵੇ ਇਹ ਕਾਨੂੰਨ ਹੈ ਤੁਸੀਂ 10 ਸਾਲਾਂ ਦੇ ਵਿੱਚ ਆਉਣਾ ਜੀ। ਸੋ ਅਸੀਂ ਉਹ ਐਕਸਟੈਂਸ਼ਨ ਆਫ ਟਾਈਮ ਦੇ ਜਿਹੜੀਆਂ ਉਹਨਾਂ ਨੂੰ ਸਟੈਪਸ ਦੱਸੇ ਸੀ ਉਹਦੇ ਤੋਂ ਉਹ ਥੋੜੇ ਪ੍ਰਭਾਵਿਤ ਨਹੀਂ ਸੀ। ਅਸੀਂ ਵਾਪਸ ਹੁਣ ਦਸੰਬਰ 2 ਨੂੰ ਉਹੀ ਜਿਹੜੀ ਹੈ ਆਪਣੇ ਆਰਗੂਮੈਂਟਸ ਦੁਬਾਰਾ ਜਾਰੀ ਰੱਖਾਂਗੇ ਜੀ। ਬਿਲਕੁਲ। ਤੇ ਅਵਤਾਰ ਜੀ ਆਈ ਵੁੱਡ ਲਾਈਕ ਟੂ ਵੈਰੀ ਯੂਨੀਕ ਅਚੀਵਮੈਂਟ ਕਿ ਕੇਸ ਜਿਹੜਾ ਉਹ ਦੁਬਾਰਾ ਸੁਣਨ ਲਈ ਰਾਜ਼ੀ ਹੋਏ ਜੀ, ਕਿਉਂਕਿ ਸਰਕਟ ਕੋਰਟ ਆਮ ਤੌਰ ਤੇ ਸੁਣਦੇ ਨਹੀਂ ਜੀ, ਉਹ ਬੜਾ ਸਿਲੈਕਟ ਕੇਸ ਹੁੰਦੇ ਨੇ ਜਿਹੜੇ ਉੱਥੇ ਤੱਕ। ਬਿਲਕੁਲ ਜੀ। ਤੇ ਵੀਰ ਜੀ, ਅਵਤਾਰ ਵੀਰ ਜੀ, ਆਈ ਵੁੱਡ ਲਾਈਕ ਟੂ ਆਸਕ ਯੂ, ਜਿਸ ਤੁਸੀਂ 6 ਫॉर ਜਸਟਿਸ ਦੇ ਕੋਆਰਡੀਨੇਟਰ 7 ਨਵੰਬਰ ਨੂੰ ਯੂਨਾਈਟਿਡ ਨੇਸ਼ਨ ਦੇ ਮੋਰੇ ਜਿਹੜਾ ਸਿੱਖ ਗੈਦਰਿੰਗ, ਸਿੱਖ ਇਕੱਠ ਹੋ ਰਿਹਾ ਵਾ, ਉਸ ਬਾਰੇ ਸਾਡੇ ਦਰਸ਼ਕਾਂ ਨੂੰ ਵੇਰਵੇ ਦੇ ਨਾਲ ਦੱਸੋ। ਬੜਾ ਜ਼ਰੂਰੀ ਸੀਗਾ ਜਿਹੜਾ ਤੁਸੀਂ ਕੁਐਸਚਨ ਪੁੱਛਿਆ ਹੁਣ, ਕਿਉਂਕਿ ਟਾਈਮ ਵੀ ਕਾਫੀ ਹੋ ਚੁੱਕਾ। ਹਾਂਜੀ। ਜਿਹੜਾ ਇਹ 7 ਨਵੰਬਰ ਨੂੰ ਇਕੱਠ ਹੋ ਰਿਹਾ ਉਹ ਤਕਰੀਬਨ ਸਾਰੇ ਵਾਸ਼ਿੰਗਟਨ ਤੋਂ ਲੈ ਕੇ ਜੀ ਤੇ ਕੈਲੀਫੋਰਨੀਆ, ਕੈਨੇਡਾ, ਯੂਰਪ ਦੇ ਵਿੱਚੋਂ ਕੋਈ ਸਿੰਘ ਮੇਰੇ ਆ ਰਹੇ ਨੇ ਵੀਰ, ਇੱਕ ਬੀਬੀ ਸਾਡੀ ਵਿਕਟਮ ਜਿਹੜੇ ਨੇ ਉਹ ਇੰਡੀਆ ਤੋਂ ਵੀ ਅੱਜ ਪਹੁੰਚ ਗਏ ਨੇ। ਹਾਂਜੀ। ਇਹ ਇਕੱਠ ਜਿਹੜਾ ਵਾ ਇਹ ਸਿਰਫ ਦੱਸਣ ਵਾਸਤੇ ਆ ਲੋਕਾਂ ਨੂੰ ਕਿ 30 ਸਾਲ ਹੋ ਗਏ ਕੋਈ ਆਹਾਰ ਜਿਹੜੀ ਆਪਾਂ ਪਿੱਟਦੇ ਆ ਰਹੇ ਆ ਕਿ ਨਹੀਂ ਇਨਸਾਫ ਮਿਲਿਆ। ਹਾਂਜੀ। ਇਸ ਇਨਸਾਫ ਵਾਸਤੇ ਹਰ ਮਾਈ ਭਾਈ ਦੇ ਚਰਨਾਂ 'ਚ ਬੇਨਤੀ ਆ ਕਿ ਤੁਸੀਂ ਉਸ ਦਿਨ ਛੁੱਟੀ ਕਰੋ, ਆਪਣੇ ਪਰਿਵਾਰਾਂ ਨੂੰ ਲੈ ਕੇ ਆਓ ਤੇ ਜਿਹੜੀ ਆਵਾਜ਼ ਆ ਸਿੱਖ ਕੌਮ ਦੀ ਜੀ ਉਸ ਦੀ ਆਹਾਰ ਜਿਹੜੀ ਆ ਉਹ ਅਸੀਂ UN ਦੇ ਵਿੱਚ ਪਾਈਏ ਜੀ। ਕਿਉਂਕਿ ਮੈਂ ਥੋੜਾ ਜਿਹਾ ਹੋਰ ਦੱਸਣਾ ਚਾਹੁੰਦਾ ਇਹਦੇ ਵਿੱਚ ਜਿਹੜਾ ਪਿਛਲੇ ਸਾਲ ਕੇਸ ਪਾਇਆ ਗਿਆ ਸੀ ਜਨੇਵਾ ਦੇ ਵਿੱਚ ਨਵੰਬਰ 1 ਨੂੰ 2013 ਦੇ ਵਿੱਚ, ਉਹਦੀ 1 ਸਾਲ ਹੋ ਗਿਆ, ਕੋਈ ਸੁਣਵਾਈ ਨਹੀਂ ਹਾਲੇ ਤੱਕ ਕੋਈ, ਤੇ ਉਹੀ ਕੇਸ ਜਿਹੜਾ ਹੁਣ ਇੱਥੇ ਆਣ ਕੇ ਜਿਹੜੀ ਉਹਦੀ ਐਪਲੀਕੇਸ਼ਨ ਜਿਹੜੀ ਉਹ ਦਿੱਤੀ ਜਾਏਗੀ UN ਦੇ ਵਿੱਚ। ਹਾਂਜੀ। ਅਸੀਂ ਸਮਝਦੇ ਹਾਂ ਵੀ ਜਿਹੜਾ ਇੰਨੇ ਚਿਰ ਦਾ ਕੰਮ ਨਹੀਂ ਹੋ ਸਕਿਆ, ਕਿਉਂ ਨਹੀਂ ਹੋ ਸਕਿਆ? ਕਿਉਂਕਿ ਜਿਹੜਾ UN ਵੀ ਆ ਉਹ ਵੀ ਕੰਟਰੀਆਂ ਦੇ ਬੇਸ ਦੇ ਉੱਤੇ ਹੀ ਚੱਲਦਾ ਵਾ ਜੀ। ਸਿੱਖਾਂ ਕੋਲ ਹਾਲੇ ਆਪਣਾ ਕੰਟਰੀ ਤੇ ਨਹੀਂ, ਪਰ ਸਿੱਖਾਂ ਕੋਲ ਆਪਣੀ ਪਾਵਰ ਜ਼ਰੂਰ ਆ, ਆਪਣੇ ਕੋਲ ਸਟਰੈਂਥ ਹੈ, ਸਾਡੇ ਕੋਲ ਗੈਦਰਿੰਗ ਹੈਗੀ ਆ। ਅਸੀਂ ਉਸ ਦਿਨ ਆਪਣੇ ਘਰਾਂ ਤੋਂ ਬਾਹਰ ਨਿਕਲੀਏ ਜੀ। 7 ਨਵੰਬਰ ਨੂੰ
ਦਿਨੇ 11 ਤੋਂ ਲੈ ਕੇ ਤੇ ਦੁਪਹਿਰੇ 2 ਵਜੇ ਤੱਕ ਹਾਂਜੀ ਉੱਥੇ ਆਓ ਤੇ ਆਪਣੀ ਆਵਾਜ਼ ਜਿਹੜੀ ਆ ਜਾਂ ਜਿਹੜੇ ਵੀਰ ਸੱਜਣ ਡਾਕਟਰ ਸਾਹਿਬ ਨੇ ਹੋਰ ਬਾਕੀ ਬੰਦੇ ਬੁਲਾਰੇ ਬਾਹਰੋਂ ਆ ਰਹੇ ਨੇ ਹਾਂਜੀ ਉਹਨਾਂ ਨੂੰ ਸੁਣੋ। ਸਾਡੇ ਲੀਗਲ ਐਡਵਾਈਜ਼ਰ ਸਾਹਿਬ ਬੈਠੇ ਨੇ, ਹਾਂਜੀ ਕਾਨੂੰਨ ਦੇ ਦਾਇਰੇ ਦੇ ਵਿੱਚ ਰਹਿ ਕੇ ਜਿਹੜੀ ਵੀ ਆਵਾਜ਼ ਬੁਲੰਦ ਹੋਣੀ ਆ ਉੱਥੇ ਆਓ। ਜੀ। ਤੇ ਜਿਹੜਾ ਅਗਲਾ ਸਟੈਪ ਹੈ ਆਪਣਾ, ਉਹ ਆਪਣੀ ਆਜ਼ਾਦੀ ਦਾ। ਹਾਂਜੀ ਉਹ ਗੁਰੂ ਸਾਹਿਬ ਨੇ ਜੋ ਕਹਿੰਦੇ ਨੇ, ਜੋ ਤੋ ਪ੍ਰੇਮ ਖੇਲਣ ਕਾ ਚਾਹੋ ਸਿਰ ਤਰ ਤਲੀ ਗਲੀ ਮੁਰੀਆਓ। ਅਗਲਾ ਸਟੈਪ ਜਿਹੜਾ ਵਾ ਉਹ ਸਿੱਖ ਕੌਮ ਦਾ ਆਪਣੀ ਆਜ਼ਾਦੀ ਦਾ ਵਾ। ਹਾਂਜੀ ਆਪਾਂ ਉਸ ਦਿਨ ਕਹੀਏ ਵੀ ਆਪਾਂ ਅਗਲਾ ਸਟੈਪ ਜਿਹੜਾ ਵਾ ਉਹ ਗਾੜੀ ਲੈਣਾ ਵਾ। ਜੀ ਜੀ। ਤੇ ਪੰਨੂ ਜੀ ਤੁਸੀਂ ਕੀ ਕਹਿਣਾ ਚਾਹੋਗੇ 7 ਨਵੰਬਰ ਬਾਰੇ? ਦੇਖੋ ਨਵੰਬਰ 7 ਜਿਹੜਾ ਹੈ ਦਿਨ, ਜਿਵੇਂ ਅੱਗੇ ਪਹਿਲਾਂ ਆਪਾਂ ਕਹਿ ਚੁੱਕੇ ਹਾਂ ਵੀ ਆਪਾਂ ਸਾਲਾਂ ਦੀ ਗਿਣਤੀ ਮਿੰਤੀ 'ਚ ਨਹੀਂ ਪੈਣਾ, ਹਾਂਜੀ ਪਰ ਸਿੱਖ ਜਿਹੜਾ ਹੈ, ਗੁਰੂ ਦਾ ਸਿੱਖ, ਉਹ ਕਦੀ ਵੀ ਵਿਕਟਮ ਨਹੀਂਗਾ। ਹਾਂਜੀ ਉਹ ਹਮੇਸ਼ਾ ਹੀ ਡਾਕਟਰ ਸਾਹਿਬ ਦੀ ਜ਼ੁਬਾਨੀ, ਹਮੇਸ਼ਾ ਹੀ ਇਹਨਾਂ ਦੀ ਮੈਨੂੰ ਉਹਦੀ ਵਧੀਆ ਲੱਗਦੇ ਆ ਇਹਨਾਂ ਦੇ ਵਿਚਾਰ। ਸਪੈਸੀਫਿਕਲੀ ਜਦੋਂ ਇਹ ਮੋਟੀਵੇਟ ਕਰਦੇ ਆ, ਸਾਨੂੰ ਵੀ ਇਹਨਾਂ ਨੇ ਮੋਟੀਵੇਟ ਕਰਕੇ ਜੀ ਪਿਛਲੇ 12-14 ਸਾਲਾਂ ਤੋਂ ਇੱਥੇ ਤੱਕ ਪਹੁੰਚਾਇਆ। ਹਾਂਜੀ ਸਿੱਖ ਜਿਹੜਾ ਗੁਰੂ ਦਾ ਹੈ ਉਹ ਹਮੇਸ਼ਾ ਬਾਦਸ਼ਾਹ ਹੈ। ਹਾਂਜੀ ਇਹਦੇ ਵਿੱਚ ਸਿੱਖ ਹੋਣ ਦਾ ਜਿਹੜਾ ਕਰਜ਼ ਹੈ, ਤੁਹਾਨੂੰ ਜਿਹੜਾ ਇਹਦਾ ਹਰਜਾਨਾ ਭਰਨਾ ਪੈਂਦਾ ਹੈ, ਜੀ ਉਹ ਅੱਜ ਤੋਂ ਪਿੱਛੇ ਜੇ ਚਲ ਜਾਈਏ ਮੁਗਲਾਂ ਦੇ ਸਮੇਂ ਤੋਂ ਭਰਨਾ ਪੈ ਰਿਹਾ। ਹਾਂਜੀ ਲੇਕਿਨ ਉਦੋਂ ਵੀ ਸਿੱਖ ਆਜ਼ਾਦ ਸੀ, ਅੱਜ ਵੀ ਸਿੱਖ ਜਿਹੜਾ ਹੈ ਉਹ ਆਜ਼ਾਦ ਹੈ। ਔਰ ਪੰਜਾਬ ਬੰਦ ਦਾ ਜਿਹੜਾ ਸੱਦਾ ਫੈਡਰੇਸ਼ਨ ਕਰਨੈਲ ਸਿੰਘ ਪੀਰ ਮੁਹੰਮਦ ਤੇ ਉਹਦੇ ਸਾਥੀਆਂ ਨੇ, ਬੀਬੀ ਜਗਦੀਸ਼ ਕੌਰ ਨੇ, ਔਰ 1984 ਸਿੱਖ ਨਸਲਕੁਸ਼ੀ ਦੇ ਪੀੜਤ ਪਰਿਵਾਰਾਂ ਨੇ ਜੋ ਦਿੱਤਾ ਸੀ, ਜੀ ਔਰ ਜੋ ਪੰਜਾਬ ਦੀ ਸਿੱਖ ਸੰਗਤ ਨੇ ਔਰ ਪੰਜਾਬ ਨੇ ਜੋ ਉਹਦਾ ਹੰਗਾਰਾ ਦਿੱਤਾ ਹੈ, ਹਾਂਜੀ ਉਹ ਇਸ ਗੱਲ ਦਾ ਸਬੂਤ ਹੈ ਕਿ ਚਾਹੇ ਵਰੇ ਹੋ ਜਾਣ 30, ਚਾਹੇ ਹੋ ਜਾਣ 40, ਸਿੱਖ ਕੌਮ ਆਪਣੇ ਤੇ ਹੋਏ ਜਿਹੜੇ ਜ਼ੁਲਮ ਹੈ, ਜਿਹੜੇ ਸਿੱਖ ਕੌਮ ਦੇ ਕਾਤਲ ਹੈ, ਉਹਨਾਂ ਨੂੰ ਭੁੱਲਦੀ ਨਹੀਂ। ਤੇ ਇਨਸਾਫ ਦੇ ਲਈ ਜੋ ਇਸ ਵਕਤ ਆਜ਼ਾਦੀ ਵੱਲ ਵੱਧ ਚੁੱਕਾ ਹੈ, ਉਹਦੇ ਲਈ ਹਰ ਕਦਮ, ਹਰ ਹੀਲਾ ਕੀਤਾ ਜਾਂਦਾ ਹੈ। ਔਰ ਉਹਦਾ ਹੀ ਇੱਕ ਹਿੱਸਾ ਨਵੰਬਰ 7 ਹੈ, ਜਦੋਂ ਕਿ ਯੂਨਾਈਟਿਡ ਨੇਸ਼ਨਸ ਹੈੱਡਕੁਆਰਟਰ ਦੇ ਸਾਹਮਣੇ ਇੱਕ ਇਕੱਠ ਦੀ ਜਿਹੜੀ ਹੈ ਉਹ ਰੂਪ ਵਿੱਚ ਹੋਏਗਾ, ਜਿਹਦੇ ਵਿੱਚ ਜੋ ਨਵੰਬਰ 1984 ਸਿੱਖ ਨਸਲਕੁਸ਼ੀ ਹੋਈ, ਜੂਨ 1984 ਦਾ ਘੱਲੂਕਾਰਾ ਹੋਇਆ, ਔਰ ਜੋ ਸਿੱਖ ਕੌਮ ਦੀ ਆਜ਼ਾਦੀ ਦੇ ਰਾਹ ਤੇ ਸੰਤ ਜਰਨੈਲ ਸਿੰਘ, ਔਰ 1986 ਤੋਂ ਜੋ ਡੈਕਲੇਰੇਸ਼ਨ ਹੈ ਖਾਲਿਸਤਾਨ ਦੀ, ਉਹਦੇ ਜਿਹੜੇ ਅਗਲੇ ਸਟੈਪ ਹੈ ਜੋ ਉਦੋਂ ਤੋਂ ਸ਼ੁਰੂ ਹੋ ਚੁੱਕੇ ਹੈ, ਉਹਨੂੰ ਕਾਨੂੰਨੀ ਤੌਰ ਤੇ ਦੁਨੀਆ ਭਰ 'ਚ ਕਿਵੇਂ ਪਹੁੰਚਾਇਆ ਜਾਏਗਾ, ਕਿਵੇਂ ਦੁਨੀਆ ਭਰ 'ਚ ਵਸਦੇ ਸਿੱਖ ਕੌਮ ਨੂੰ ਔਰ ਦੂਜੇ ਦੇਸ਼ਾਂ ਨੂੰ ਦੱਸਿਆ ਜਾਏਗਾ ਕਿ ਸਿੱਖ ਕੌਮ ਵੀ ਆਜ਼ਾਦੀ ਦੇ ਰਸਤੇ ਤੇ ਹੈ, ਔਰ ਕਾਨੂੰਨ ਦੇ ਮੁਤਾਬਕ ਇਹ ਆਜ਼ਾਦੀ ਕਿਵੇਂ ਲੈਣੀ ਹੈ, ਦੇਸ਼ ਕਿਵੇਂ ਬਣਾਉਣਾ ਹੈ। ਜੀ ਬਿਲਕੁਲ। ਤੇ ਡਾਕਟਰ ਸਾਹਿਬ ਤੁਸੀਂ ਟੀਵੀ 84 ਦੇ ਦਰਸ਼ਕਾਂ ਨੂੰ ਕੀ ਕਹਿਣਾ ਚਾਹੋਗੇ ਇਸ ਗੈਦਰਿੰਗ ਸੰਬੰਧੀ? ਦੇਖੋ ਨਿਊਯਾਰਕ ਸ਼ਹਿਰ 'ਚ ਇੱਥੇ ਜਿਹੜੀ ਵਾਲ ਸਟਰੀਟ ਹੈ, ਉਹ ਵੱਡੇ ਵੱਡੇ ਯਹੂਦੀ ਜਿਹੜੇ ਸਾਰੀ ਦੁਨੀਆ ਦੀ ਇਕਨੋਮੀ ਨੂੰ ਘੁਮਾਉਂਦੇ ਨੇ, ਉਹਨਾਂ ਦਾ ਟਿਕਾਣਾ ਹੈ। ਇਹਨਾਂ ਦਾ ਇੱਕ ਦਿਨ ਪਾਸ ਓਵਰ ਹੈ, ਜਦੋਂ 3,500 ਸਾਲ ਪਹਿਲਾਂ ਮੌਜ਼ਿਸ ਨੇ ਕਿਵੇਂ ਉਸ ਡੈਜ਼ਰਟ ਚੋਂ ਉਹਨਾਂ ਨੂੰ ਇਜਿਪਟ ਦੀ ਗੁਲਾਮੀ ਚੋਂ ਕੱਢਿਆ ਜੀ, ਔਰ ਬੜੀਆਂ ਮੁਸ਼ਕਲਾਂ ਚੋਂ ਲੰਘੇ। ਡੈਜ਼ਰਟ ਸੀ, ਖਾਣ ਨੂੰ ਕੁਝ ਨਹੀਂ ਸੀ, ਕੋਰਸ ਬ੍ਰੈਡ ਸੀ। ਹਾਂਜੀ। ਜਦੋਂ ਉਹ ਹਫਤਾ ਆਂਦਾ ਹੈ ਪਾਸ ਓਵਰ ਦਾ, ਉੱਥੇ ਉਜਾੜ ਹੁੰਦੀ ਹੈ, ਉੱਲੂ ਬੋਲਦੇ ਨੇ। ਹਰ ਯਹੂਦੀ ਜਿਹੜੇ ਬਿਲੀਅਨਰ ਨੇ, ਉਹ ਵੀ ਆਪਣੇ ਘਰਾਂ 'ਚ ਜ਼ਮੀਨ ਤੇ ਸੌਂਦੇ ਨੇ, ਆਪਣੇ ਬੱਚਿਆਂ ਨੂੰ ਦੱਸਦੇ ਨੇ ਕਿ ਵੀ ਅੱਜ ਜਿਹੜੀ ਅਸੀਂ ਆਜ਼ਾਦੀ ਔਰ ਖੁਸ਼ਹਾਲੀ ਮਾਣ ਰਹੇ ਹਾਂ, 3,500 ਸਾਲ ਪਹਿਲਾਂ ਕਿਵੇਂ ਸਾਡੇ ਬਜ਼ੁਰਗਾਂ ਨੇ ਉਸ ਨੂੰ ਜਿਹੜਾ ਉਹ ਹਾਸਲ ਕਰਨ ਦੇ ਲਈ ਕੀ ਕੁਰਬਾਨੀਆਂ ਕੀਤੀ। ਸੋ ਮੈਂ ਤਾਂ ਇਹੀ ਕਹਿਣਾ ਚਾਹੁੰਦਾ, ਅਸੀਂ ਗੱਲਾਂ ਬਹੁਤ ਮਾਰਦੇ ਹਾਂ, ਬਹੁਤ ਸਾਰੇ ਸਾਨੂੰ ਵੀ ਮਿਲਣ ਲੱਗੇ ਜੀ ਐਂ ਕਰ ਲਓ, ਉਹ ਕਰ ਲਓ, ਜੁਝਾਰੀਆਂ ਨੂੰ ਆ ਕਿਉਂ ਨਹੀਂ ਕੀਤਾ। ਮੈਂ ਸਮਝਦਾ ਵੀ ਇੱਕ ਦਿਨ ਹੈ, ਆਪਣੇ ਕੈਲੰਡਰ ਤੇ ਲਿਖ ਲਓ, ਬੱਚਿਆਂ ਨੂੰ ਸਕੂਲਾਂ 'ਚ ਛੁੱਟੀ ਕਰਾਓ। ਜਿਵੇਂ ਜੇ ਉਹਨਾਂ ਨੇ ਇਸ ਪਾਸ ਓਵਰ ਲਈ ਹਫਤਾ ਰੱਖਿਆ, ਉਹ ਬਿਜਲੀ ਦਾ ਸਵਿਚ ਵੀ ਔਨ ਨਹੀਂ ਕਰਦੇ ਉਧਰ, ਉਹ ਬਿਲਕੁਲ ਕੰਮ ਨਹੀਂ ਕਰਦੇ। ਉਹਨਾਂ ਦੀ ਰਿਲੀਜੀਅਸ ਓਥ ਹੈ ਕਿ ਅਸੀਂ ਯਾਦ ਕਰਨਾ। ਜੇ ਉਹਨਾਂ ਨੇ ਆਪਣੀ ਲੈਗੇਸੀ ਨੂੰ ਅੱਗੇ ਤੋਰਿਆ ਤੇ ਇਹ ਉਹਦਾ ਕਾਰਨ ਹੈ। ਸੋ ਮੈਂ ਸਮਝਦਾ ਕਿ ਇਹ ਦਿਨ ਸਾਡਾ ਸਮੂਹ ਜਿਹੜੇ ਸਾਡੇ ਵੀਰ ਭੈਣਾਂ ਨੇ, ਅਸੀਂ ਉਹ ਕਰਦੇ ਹਾਂ। 30 ਸਾਲ ਪਹਿਲਾਂ ਜਿਹੜੇ ਮਾਰੇ ਗਏ ਗੁਰੂ ਨਾਨਕ ਦੇ ਪੁੱਤਰ ਪੁੱਤਰੀਆਂ ਸੀ, ਅਸੀਂ ਵੀ ਨਾਵਾਂ ਨਾਲ ਸਿੰਘ ਕੌਰ ਲਾਏ ਹੋਏ ਨੇ, ਵੀ ਇੱਕ ਵੱਖਰਾ ਫੈਸ਼ਨ ਹੁਣ ਤਾਂ ਉਹ ਵੀ ਨਾਲੋਂ ਲੱਥ ਰਹੇ ਨੇ, ਪਰ ਘੱਟੋ ਘੱਟ ਅਸੀਂ ਸਿੱਖ ਹੋਣ ਦਾ ਮਾਣ ਤਾਂ ਲੈਂਦੇ ਹਾਂ ਜੇ ਅਸੀਂ ਸਿੱਖ ਹੈ। ਤੇ ਮੇਰਾ ਖਿਆਲ ਹੈ ਕਿ ਵੀ ਬਾਟਮ ਲਾਈਨ ਇਹ ਹੈ ਵੀ ਆਪਣੀ ਪ੍ਰੈਜ਼ੈਂਸ ਜਿਹੜੀ ਹੈ, ਜਦੋਂ ਤੱਕ ਇੱਕ ਵੀ ਸਿੱਖ ਇਸ ਧਰਤੀ ਤੇ ਬਾਂਹ ਉਲਾਰ ਕੇ ਕਹਿੰਦਾ ਵੀ ਮੈਂ ਇਹਨਾਂ ਦੀ ਗੁਲਾਮੀ ਨਹੀਂ ਕਬੂਲਦਾ, ਮੈਂ ਆਜ਼ਾਦ ਹਾਂ, ਖਾਲਿਸਤਾਨ ਜ਼ਿੰਦਾਬਾਦ, ਉਦੋਂ ਤੱਕ ਸਾਡੀ ਮੂਵਮੈਂਟ ਅਲਾਈਵ ਹੈ। ਤੇ ਜੇ ਇਕੱਠ ਸੈਂਕੜਿਆਂ ਦਾ ਹੋਏ, ਹਜ਼ਾਰਾਂ ਦਾ ਹੋਏ, ਫਿਰ ਲੱਖਾਂ ਦਾ ਬਣ ਜਾਏ, ਕਿਸੇ ਦਿਨ ਅਸੀਂ ਮਿਲੀਅਨ ਮੈਨ ਮਾਰਚ ਕਰ ਸਕੀਏ, ਇਹ ਤੁਹਾਡੀ ਸਟਰੈਂਥ ਹੋਏਗੀ, ਜਿਹਦੇ 'ਚ ਅਲਟੀਮੇਟਲੀ ਤੁਸੀਂ ਕੁਝ ਹਾਸਿਲ ਕਰਦੇ ਹੋ। ਸੋ ਮੈਂ ਤਾਂ ਇਹੀ ਕਹਾਂਗਾ ਕਿ ਵੱਧ ਤੋਂ ਵੱਧ ਜਿਹੜੀ ਪ੍ਰੈਜ਼ੈਂਸ ਹੈ 11 ਵਜੇ ਇਨ ਫਰੰਟ ਆਫ ਦਾ ਯੂਨਾਈਟਿਡ ਨੇਸ਼ਨਸ, ਆਪਣੇ ਪਰਿਵਾਰਾਂ ਦੇ ਨਾਲ ਜਿਹੜਾ ਪਹੁੰਚੋ ਔਰ
ਆਪਣੀ ਜਿਹੜੀ ਸੋਲੀਡੈਰਿਟੀ ਹੈ ਕਾਜ਼ ਲਈ ਵੀ ਔਰ ਟੁਵਰਡਸ ਦਾ ਬਲੱਡ ਆਫ ਦਾ ਮਾਰਟੀਅਰਸ, ਉਹਨਾਂ ਡੁੱਲੇ ਖੂਨ ਲਈ ਸ਼ਹੀਦਾਂ ਦੇ ਜਿਹੜਾ ਹੈ ਉਸ ਨੂੰ ਅਸੀਂ ਦਿਖਾਈਏ। ਜੀ ਬਿਲਕੁਲ ਬਿਲਕੁਲ। ਤੇ ਪੁਰੂ ਸਾਹਿਬ ਸਾਡੇ ਕੋਲ 4-5 ਮਿੰਟਸ ਰਹਿ ਗਏ। ਐਟ ਦੀ ਐਂਡ ਆਈ ਵੁੱਡ ਲਾਈਕ ਟੂ ਆਸਕ ਯੂ, ਜਿਸ ਤਰ੍ਹਾਂ ਨਿਊਯਾਰਕ ਵਿੱਚ ਪਿਛਲੇ ਸੈਵਨਟੀ ਮਾਰਚ ਦੇ ਵਿੱਚ 600 ਜਸਟਿਸ ਨੇ ਰੈਫਰੈਂਡਮ 2020 ਦਾ ਨਾਰਾ ਲਿੱਤਾ ਸੀ। ਕੈਨ ਯੂ ਟੈਲ ਅਸ ਇਨ ਡੀਟੇਲ ਵਾਟ ਇਜ਼ ਰੈਫਰੈਂਡਮ 2020 ਇਜ਼ ਐਂਡ ਆਲਸੋ ਵਾਟ ਇਜ਼ ਦ ਵਿਜ਼ਨ ਆਫ ਦਿਸ? ਦੇਖੋ 2020 ਦਾ ਜਿਹੜਾ ਰੈਫਰੈਂਡਮ ਹੈ, ਰਾਏਸ਼ੁਮਾਰੀ ਜਾਂ ਲੋਕਾਂ ਦੀ ਰਾਏ ਜਿਹੜੀ ਹੈ ਕਾਇਮ ਕਰਨਾ, ਸਭ ਤੋਂ ਪਹਿਲਾਂ ਇਹ ਦੱਸਣਾ ਬਹੁਤ ਜ਼ਰੂਰੀ ਹੈ ਕਿ ਇਹ ਕੋਈ ਯੂਨਾਈਟਿਡ ਨੇਸ਼ਨਸ ਦੀ ਕਿਸੇ ਧਾਰਾ ਕਿ ਯੂਨਾਈਟਿਡ ਨੇਸ਼ਨ ਵੱਲੋਂ ਨਹੀਂ ਕਰਵਾਇਆ ਜਾ ਰਿਹਾ। ਇਹ ਇੱਕ ਸਿੱਖ ਕੌਮ ਦੇ ਲਈ ਅਵੇਅਰਨੈਸ ਕੈਂਪੇਨ ਚਲਾਈ ਜਾ ਰਹੀ ਹੈ, ਜਿਹਦੇ ਵਿੱਚ ਉਹ ਮਨੁੱਖੀ ਅਧਿਕਾਰ ਸੰਗਠਨ ਜਿਹੜੇ ਕਿ ਯੂਨਾਈਟਿਡ ਨੇਸ਼ਨਸ ਨੂੰ ਰਿਪਰੈਜ਼ੈਂਟ ਕਰਦੇ ਆ, ਜਿਹੜੇ ਕਿ ਉੱਥੇ ਰਿਪੋਰਟਾਂ ਪੇਸ਼ ਕਰਦੇ ਆ ਇਸ ਗੱਲ ਦੀਆਂ ਕਿ ਕਿਹੜੀ ਕੌਮਾਂ, ਚਾਹੇ ਉਹ ਘੱਟ ਗਿਣਤੀ ਵਾਲੀਆਂ, ਚਾਹੇ ਉਹ ਘੱਟ ਧਰਮ ਜਿਨ੍ਹਾਂ ਦਾ ਜਿਵੇਂ ਸਿੱਖ ਧਰਮ ਦੇ ਘੱਟ ਗਿਣਤੀ ਵਾਲੇ ਆ, ਜਾਂ ਜਿਨ੍ਹਾਂ ਦੀ ਬੋਲੀ ਕਰਕੇ ਉਹਨਾਂ ਨੂੰ ਖਤਰਾ ਹੈ, ਉਹ ਯੂਨਾਈਟਿਡ ਨੇਸ਼ਨਸ ਨੂੰ ਰਿਪੋਰਟਸ ਦਿੰਦੇ ਆ ਵੀ ਕਿਹੜੀ ਕੌਮਾਂ ਜਿਹੜੀਆਂ ਉਹ ਖਤਮ ਹੋਣ ਵਾਲੀਆਂ, ਕਿਹਨਾਂ ਦੇ ਉੱਤੇ ਧੱਕਾ ਹੋ ਰਿਹਾ, ਕਿਹਨਾਂ ਦੀ ਨਸਲਕੁਸ਼ੀ ਹੋ ਰਹੀ ਹੈ। ਇਹ ਉਹਨਾਂ ਦੇ ਸਹਿਯੋਗ ਨਾਲ ਕਰਾਇਆ ਜਾਏਗਾ। ਔਰ ਇਹਦਾ ਜੋ ਅਸੀਂ ਵਿਜ਼ਨ ਹੈ, ਆਪਾਂ ਸਾਰੀ ਸਿੱਖ ਸੰਸਥਾਵਾਂ, ਸਮੂਹਕ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਔਰ ਜਿਹੜੀ ਸਿੱਖ ਸੰਗਤ ਹੈ ਉਹਨਾਂ ਤੱਕ ਪਹੁੰਚ ਕਰਨੀ ਹੈ, ਕੰਟੀਨੈਂਟ ਟੂ ਕੰਟੀਨੈਂਟ, ਨਾਰਥ ਅਮਰੀਕਾ ਤੋਂ ਲੈ ਕੇ ਆਸਟ੍ਰੇਲੀਆ ਤੱਕ। ਔਰ ਇਸ ਗੱਲ ਦੀ ਅਵੇਅਰਨੈਸ ਕੈਂਪੇਨ ਚਲਾਉਣੀ ਹੈ ਕਿ ਸਿੱਖ ਜਿਹੜਾ ਹੈ ਉਹ ਹਿੰਦੂ ਸੱਭਿਆਚਾਰਕ ਜਿਹੜੀ ਉਹਨਾਂ ਨੇ ਇੱਕ ਗੱਲ ਕੱਢੀ ਹੈ ਪਿਛਲੇ ਸਮੇਂ ਤੋਂ, ਬੀਜੇਪੀ ਤੇ ਆਰਐਸਐਸ ਨੇ ਵੀ ਉਹਦਾ ਹਿੱਸਾ ਹੈ, ਇਹ ਬਿਲਕੁਲ ਨਹੀਂ ਹੈ ਹਿੱਸਾ। ਸਾਰੀ ਦੁਨੀਆ ਨੂੰ ਪਤਾ, ਔਰ ਗੁਰੂ ਨਾਨਕ ਸਾਹਿਬ ਦਾ ਅੱਜ ਜਨਮ ਦਿਹਾੜਾ, ਸਾਰੀ ਦੁਨੀਆ ਨੂੰ ਪਤਾ ਵੀ ਸਿੱਖ ਕੌਮ ਕੀ ਹੈ। ਪਰ ਕਿਉਂਕਿ ਯੂਨਾਈਟਿਡ ਨੇਸ਼ਨਸ ਦੇ ਸਟੈਪਸ ਹੈ ਵੀ ਉਹ ਕਿੰਨਾ ਦੀ ਗੱਲ ਜਿਹੜੀ ਆ ਉਹ ਸੁਣਨਗੇ ਜਲਦੀ, ਸੋ ਇੱਕ ਹਿੱਸਾ ਇਹ ਦਿਖਾਇਆ ਜਾਏਗਾ। ਦੂਸਰਾ ਹਿੱਸਾ ਦੱਸਿਆ ਜਾਏਗਾ ਕਿ ਸਿੱਖ ਜਿਹੜੇ ਹੈ ਉਹ ਭਾਰਤ ਖੇਤਰ ਦੇ ਵਿੱਚ ਗੁਲਾਮ ਹੈ ਤੇ ਉਹ ਆਜ਼ਾਦੀ ਜਿਹੜੀ ਹੈ ਉਹ ਆਪਣਾ ਮੁੱਖ ਨਿਸ਼ਾਨਾ ਰੱਖਦੇ ਹੈ। ਔਰ ਉਸ ਨਿਸ਼ਾਨੇ ਦੇ ਉੱਤੇ ਅਸੀਂ ਸਭ ਨੇ, ਤੁਹਾਡੇ ਸਭਨਾਂ ਦੇ ਸਹਿਯੋਗ ਨਾਲ, ਡਾਕਟਰ ਸਾਹਿਬ ਨਾਲ ਵਿਚਾਰਾਂ ਹੋਈਆਂ ਕਿ ਘੱਟੋ ਘੱਟ 10 ਮਿਲੀਅਨ ਦੀਆਂ ਵੋਟਾਂ ਜਿਹੜੀਆਂ ਉਹ ਆਪਾਂ ਉਹਨਾਂ 20 ਦੇਸ਼ਾਂ ਦੇ ਵਿੱਚ ਕਾਇਮ ਕਰਨੀਆਂ, ਉਹਨਾਂ ਦੇਸ਼ਾਂ 'ਚ ਪਵਾਉਣੀਆਂ ਜਿੱਥੇ ਸਿੱਖਾਂ ਦੀ ਵਸੋਂ ਹੈ। ਸੋ ਇਹ 5 ਸਾਲ ਦਾ ਸਮਾਂ ਇਸ ਕਰਕੇ ਲਿਆ ਗਿਆ ਕਿਉਂਕਿ ਅਵੇਅਰਨੈਸ ਕੈਂਪੇਨ ਹੈ, ਮਨੁੱਖੀ ਅਧਿਕਾਰ ਸੰਗਠਨਾਂ ਨੂੰ ਨਾਲ ਰੱਖਣਾ, ਮਨੁੱਖੀ ਅਧਿਕਾਰਾਂ ਦੇ ਜਿਹੜੇ ਐਕਟਿਵਿਸਟ ਹੈ ਉਹਨਾਂ ਦੀ ਦੇਖ ਰੇਖ ਦੇ ਵਿੱਚ ਕਰਵਾਇਆ ਜਾਏਗਾ। ਔਰ ਇੱਕ ਅਨਆਫੀਸ਼ੀਅਲ ਜਿਹੜੀ ਹੈ ਉਹ ਪੋਲਿੰਗ ਕਰਵਾਈ ਜਾਏਗੀ, ਜਿਵੇਂ ਕਿ ਪਿਛਲੇ ਸਮੇਂ ਦੇ ਵਿੱਚ ਤਾਮਿਲ ਕਮਿਊਨਿਟੀ ਨੇ ਆਲਰੇਡੀ ਕਰਵਾਈ ਸੀ। ਸੋ ਸੰਖੇਪ ਦੇ ਵਿੱਚ ਜਿਹੜੀ ਹੈ ਉਹ ਇਹ ਹੈ ਕਿ ਇਹ ਮੋਰ ਆਫ ਏ ਪਬਲਿਕ ਅਵੇਅਰਨੈਸ ਦੁਨੀਆ ਭਰ ਦੇ ਵਿੱਚ ਆਜ਼ਾਦੀ ਦੀ ਕੈਂਪੇਨ ਹੋਵੇਗੀ। ਜੀ ਬਿਲਕੁਲ। ਤੇ ਵੀਰ ਜੀ, ਡੂ ਯੂ ਵਾਂਟ ਟੂ ਐਡ ਐਨੀਥਿੰਗ ਟੂ ਦਿਸ 2020 ਰੈਫਰੈਂਡਮ? ਨਹੀਂ, ਮੈਂ ਸਮਝਦਾ ਵੀ ਪਿਛਲੇ ਦਿਨਾਂ 'ਚ ਜਦੋਂ ਸਕਾਟਲੈਂਡ ਦਾ ਰੈਫਰੈਂਡਮ ਹੋਇਆ ਔਰ 4-5% ਦੇ ਫਰਕ ਨਾਲ ਰਹਿ ਗਿਆ ਉਹਨਾਂ ਦਾ ਆਜ਼ਾਦੀ ਦਾ ਮੂਵ ਤੇ ਮਿਸਟਰ ਐਲੈਕਸ ਜਿਹੜਾ ਫਸਟ ਮਿਨਿਸਟਰ ਹੈ ਸਕਾਟਲੈਂਡ ਦਾ ਔਰ ਜਿਹਨੇ ਲੀਡ ਕੀਤਾ ਇਸ ਕੈਂਪੇਨ ਨੂੰ, ਉਹਨੇ ਇੱਕ ਬੜੀ ਖੂਬਸੂਰਤ ਸਟੇਟਮੈਂਟ ਦਿੱਤੀ ਜਿਹੜੀ ਮੈਨੂੰ ਬੜੀ ਟੱਚ ਕੀਤੀ, ਕਿਉਂਕਿ ਬਹੁਤ ਸਾਰਿਆਂ 'ਚ ਫਰਸਟ੍ਰੇਸ਼ਨ ਸੀ ਕਿ ਜੀ ਆਜ਼ਾਦੀ ਇੰਨਾ ਅਸੀਂ ਕੈਂਪੇਨ ਕੀਤਾ, ਹੱਕ 'ਚ ਨਹੀਂ ਹੋਇਆ। ਉਹਨੇ ਕਿਹਾ ਕਿ ਵੀ ਡੋਂਟ ਵਰੀ ਅਬਾਊਟ ਵਟ ਯੂ ਹੈਵਨਟ ਅਚੀਵਡ, ਥਿੰਕ ਆਫ ਵੇਅਰ ਯੂ ਹੈਵ ਕਮ, ਡ੍ਰੀਮਸ ਨੈਵਰ ਡਾਈ। ਕਿ ਵੀ ਇਹ ਨਾ ਦੇਖੋ ਵੀ ਤੁਹਾਨੂੰ ਕੀ ਹਾਸਲ ਨਹੀਂ ਹੋਇਆ, ਵੀ 5% ਹੋਰ ਹੁੰਦਾ ਸੀ, ਇਹ ਦੇਖੋ ਵੀ ਅਸੀਂ ਕਿੰਨਾ ਸਫ਼ਰ ਟਰੈਡ ਕਰ ਲਿਆ, ਸੁਪਨੇ ਕਦੇ ਮਰਦੇ ਨਹੀਂ। ਸੋ ਮੈਂ ਸਮਝਦਾ ਹਾਂ ਵੀ ਅਲਟੀਮੇਟਲੀ ਇਹ ਮੂਵ ਜਿਹੜਾ ਹੈ ਜੋ ਵੀ ਅਰਾਊਂਡ ਦਾ ਗਲੋਬ ਅਸੀਂ ਕਰਨ ਦਾ ਯਤਨ ਕਰਦੇ ਹਾਂ, ਉਹਦਾ ਮਤਲਬ ਪਹਿਲਾਂ ਤਾਂ ਆਪਣੇ ਲੋਕਾਂ ਨੂੰ ਯਾਦ ਕਰਵਾਉਣਾ ਕਿ ਭਾਈ ਤੁਸੀਂ ਸ਼ਹੀਦਾਂ ਦੇ ਡੁੱਲੇ ਖੂਨ ਦਾ ਹੱਕ ਲੈਣਾ, ਜਿਹੜੀ ਗੱਲ ਸੰਤ ਜਰਨੈਲ ਸਿੰਘ ਖਾਲਸਾ ਪਿੰਡਾਂ ਵਾਲੇ ਕਹਿੰਦੇ ਸੀ। ਦੁਸ਼ਮਣ ਨੂੰ ਦੱਸਣਾ ਹੈ ਕਿ ਸਾਨੂੰ ਭੁੱਲਿਆ ਨਹੀਂ ਹੈ, ਅਸੀਂ ਇੱਥੋਂ ਤੱਕ ਆਣਾ। ਬਾਕੀ ਸਟਰਕਚਰ ਬਦਲਦੇ ਰਹਿੰਦੇ ਨੇ। ਕੁਰਦਿਸਤਾਨ ਕੌਣ ਸੋਚ ਸਕਦਾ ਸੀ ਕਿ ਕਦੇ ਉਹ ਇੱਕ ਡੀਫੈਕਟੋ ਨੇਸ਼ਨ ਬਣਨ ਵੱਲ ਜਾਏਗਾ। ਉਹਨਾਂ ਦੇ 30 ਮਿਲੀਅਨ ਲੋਕ, ਮੈਪ ਮੇਕਿੰਗ ਹੋਈ, 16 ਮਿਲੀਅਨ ਇਰਾਕ 'ਚ ਫਸ ਗਏ, 8 ਮਿਲੀਅਨ ਈਰਾਨ 'ਚ ਰਹਿ ਗਏ, 6 ਮਿਲੀਅਨ ਸੀਰੀਆ 'ਚ ਰਹਿ ਗਏ, ਨਾਲ ਜਾਰਡਨ 'ਚ ਫਸ ਗਏ। ਹਾਲਾਤ ਇਸ ਕਿਸਮ ਦੇ ਬਦਲੇ ਨੇ। ਅੱਜ ਵਰਚੁਅਲੀ ਕੁਰਦਿਸਤਾਨ ਜਿਹੜਾ ਇੱਕ ਕੰਟਰੀ ਹੈ, ਸਿਰਫ ਉਹਨੂੰ ਰੈਕਗਨੀਸ਼ਨ ਦੀ ਲੋੜ ਹੈ। ਸੋ ਮੈਂ ਸਮਝਦਾ ਵੀ ਸਾਡੇ ਲਈ ਵੀ ਇਹ ਜਿਹੜੀ ਅਵੇਅਰਨੈਸ ਹੈ, ਗੱਲ ਨੂੰ ਜਿਉਂਦਿਆਂ ਰੱਖਣਾ ਹੈ,
ਇਹ ਬੜੀ ਅਹਿਮੀਅਤ ਰੱਖਦਾ ਹੈ। ਅਲਟੀਮੇਟਲੀ ਉਸ ਖਿੱਤੇ ਦੇ ਵਿੱਚ ਹਾਲਾਤ ਬੜੀ ਤੇਜ਼ੀ ਦੇ ਨਾਲ ਬਦਲਣੇ ਨੇ। ਡਾਇਸਪੋਰਾ ਸਿੱਖ ਤਿਆਰ ਹੋਣੇ ਚਾਹੀਦੇ ਨੇ। ਗੱਲ ਸਿਰਫ ਰੈਫਰੈਂਡਮ ਤੱਕ ਨਹੀਂ ਹੈ, ਸਾਡੇ ਕੋਲ ਤਾਂ ਇੱਕ ਪੈਰਲਲ ਗਵਰਨਮੈਂਟ ਸਟਰਕਚਰ ਹੋਣਾ ਚਾਹੀਦਾ ਹੈ ਜਿਹਦੇ ਥੱਲੇ, ਤਾਂ ਕਿ ਜਦੋਂ ਵੀ ਇਸ ਕਿਸਮ ਦੀ ਨੈਸੈਸਿਟੀ ਹੁੰਦੀ ਹੈ ਅਸੀਂ ਖਾਲਿਸਤਾਨ ਦੇ ਵਿੱਚ ਆਪਣੇ ਸ਼ਹਿਰੀਆਂ ਦੇ ਨਾਲ, ਉੱਥੋਂ ਦੇ ਭਰਾਵਾਂ ਭੈਣਾਂ ਦੇ ਨਾਲ ਜਿਹੜਾ ਆਪਣਾ ਇੱਕ ਆਜ਼ਾਦ ਨੇਸ਼ਨ ਜਿਹੜਾ ਵਾਇਬਲ ਹੋਏ, ਸਟੇਬਲ ਹੋਏ, ਇਕਨੋਮਿਕਲੀ ਪ੍ਰੋਸਪਰਸ ਹੋਏ, ਉਸ ਦੀ ਨੀਂਹ ਰੱਖ ਸਕੀਏ। ਜਿਵੇਂ ਇਜ਼ਰਾਈਲ ਦੇ ਵਿੱਚ ਡਾਇਸਪੋਰਾ ਯਹੂਦੀਆਂ ਨੇ ਇਜ਼ਰਾਈਲ ਬਣਾਉਣ 'ਚ ਹੈਲਪ ਕੀਤੀ, ਸਾਊਥ ਸੁਡਾਨ ਦੇ ਮਾਮਲੇ 'ਚ ਹੋਇਆ, ਆਇਰਲੈਂਡ, ਨਾਰਦਰਨ ਆਇਰਲੈਂਡ ਦੇ ਵਿੱਚ ਵੀ ਇਹੀ ਕਹਾਣੀ ਰਿਪੀਟ ਹੋਈ ਕਿ ਡਾਇਸਪੋਰਾ ਦਾ ਰੋਲ ਸੀ। ਔਰ ਮੈਂ ਸਮਝਦਾ ਕਿ ਇਸ ਸਾਰੇ ਮੂਵ ਦੇ ਵਿੱਚ ਡਾਇਸਪੋਰਾ ਮੋਰ ਐਗਰੈਸਿਵਲੀ ਇਨਵੋਲਵ ਹੋਏ ਔਰ ਇਹਨੂੰ ਇੱਕ ਗਲੋਬਲ ਕੈਂਪੇਨ ਬਣਾਇਆ ਜਾਏ। ਜੀ ਬਿਲਕੁਲ ਬਿਲਕੁਲ। ਤੇ ਵੀਰ ਜੀ, ਸਾਡਾ ਹੁਣ ਸਾਰਾ ਵਕਤ ਜਾ ਰਿਹਾ ਸਮਾਪਤੀ ਵੱਲ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ ਕਿ ਤੁਸੀਂ ਆਪਣਾ ਟਾਈਮ ਕੱਢ ਕੇ ਸਾਡੇ ਸਟੂਡੀਓ ਦੇ ਵਿੱਚ ਆਏ, ਇਸ 6 ਫॉर ਜਸਟਿਸ ਦੇ ਰੋਲ ਬਾਰੇ ਦੱਸਿਆ। ਆਲਸੋ 7 ਨਵੰਬਰ ਨੂੰ ਜਿਹੜਾ ਅਸੀਂ ਸਿੱਖ ਗੈਦਰਿੰਗ ਕਰ ਰਹੇ ਹਾਂ ਉਸ ਬਾਰੇ ਡਿਟੇਲ ਦਿੱਤੀ। ਤਾਂ ਹੁਣ ਅਸੀਂ ਤੁਹਾਡੇ ਕੋਲ ਇੱਥੇ ਇਜਾਜ਼ਤ ਲੈਂਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਵਿਊਅਰਸ, ਆਈ ਵੁੱਡ ਲਾਈਕ ਟੂ ਪਰਸਨਲੀ ਰਿਕੁਐਸਟ ਐਵਰੀਬਾਡੀ ਕਿ ਤੁਸੀਂ ਵੀ ਆਪਣੇ ਬੱਚਿਆਂ ਦੇ ਨਾਲ, ਆਪਣੀ ਫੈਮਲੀਜ਼ ਦੇ ਨਾਲ 7 ਨਵੰਬਰ ਨੂੰ ਯੂਨਾਈਟਿਡ ਨੇਸ਼ਨ ਬਿਲਡਿੰਗ ਦੇ ਸਾਹਮਣੇ ਸਵੇਰੇ 11 ਵਜੇ ਤੋਂ ਲੈ ਕੇ ਦੁਪਹਿਰ ਦੇ 2 ਵਜੇ ਤੱਕ ਪਹੁੰਚੋ। ਪੂਰੀ TV 84 ਦੀ ਟੀਮ ਵੀ ਉੱਥੇ ਜਾ ਰਹੀ ਹੈ। ਅਸੀਂ ਚਾਹਾਂਗੇ ਕਿ ਤੁਸੀਂ ਵੀ ਆਪਣੇ ਪਰਿਵਾਰ ਦੇ ਨਾਲ ਉੱਥੇ ਪਹੁੰਚੋ। ਤੇ ਵਿਊਅਰਸ, ਇਸ ਦੇ ਨਾਲ ਅਸੀਂ ਤੁਹਾਡੇ ਕੋਲ ਹੁਣ ਇਜਾਜ਼ਤ ਲੈਂਦੇ ਹਾਂ। ਕੱਲ ਨੂੰ ਮਿਲਾਂਗੇ ਸੇਮ ਟਾਈਮ ਸੇਮ ਸ਼ੋਅ ਤੇ। ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।